ਉਹਨਾਂ ਨੇ ਜਾਣਕਾਰੀ ਜਿਹੜੀ ਦਿੰਦਿਆਂ ਹੋਇਆਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਵੋਲੰਟੀਅਰਸ ਤੇ ਡੈਪਟੀਜ਼ ਆ ਉਹਨਾਂ ਨੇ ਸਰਚ ਕੀਤਾ ਅਰਾਊਂਡ ਦਾ ਕਲੌਕ 24 ਘੰਟੇ ਹੀ ਉਦੋਂ ਤੋਂ ਲਗਾਤਾਰ ਇਸ ਨੂੰ ਲੱਭ ਰਹੇ ਸੀਗੇ। ਕੱਲ ਪਰਸੋਂ ਜਿਹੜੇ ਸ਼ੈਰਿਫ ਹੈਵੀਅਰ ਸੈਲਾਜ਼ਾਰ ਆ ਉਹਨਾਂ ਨੇ ਕਿਹਾ ਵੀ ਇਮੀਨੈਂਟ ਡੇਂਜਰ ਦੇ ਵਿੱਚ ਆ। ਇਹ 19 ਸਾਲਾਂ ਦੀ ਜਿਹੜੀ ਲੜਕੀ ਆ ਜਦੋਂ ਤੋਂ ਲਾਪਤਾ ਹੋਈ ਸੀ। ਇਹ ਮੈਂਡੋਜ਼ਾ ਓਲਮਸ ਦੇ ਜਿਹੜਾ ਘਰ ਆ ਉਹ ਤੋਂ ਕਹਿੰਦੇ ਵੀ ਇਹਦੀ ਬੋਡੀ ਆ ਉਸ ਦੇ ਨਜ਼ਦੀਕ ਹੀ ਜਿਹੜੀ ਉਹ ਲੱਭੀ ਆ 100 ਯਾਰਡ ਦੂਰ, ਉਹ ਜ਼ਿਆਦਾ ਦੂਰ ਨਹੀਂ ਸੀਗੀ। ਸੋ ਕਹਿੰਦੇ ਵੀ ਐਟ ਦਿਸ ਪੁਆਇੰਟ ਸਾਨੂੰ ਕੋਈ ਸਸਪੈਕਟ ਨਹੀਂ ਆ ਫਾਊਲ ਪਲੇ ਦਾ। ਪ੍ਰੈਸ ਬਰੀਫਿੰਗ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇਹ ਜਿਹੜਾ ਮੰਨਿਆ ਜਾ ਰਿਹਾ, ਦੱਸਿਆ ਜਾ ਰਿਹਾ, ਕਹਿੰਦੇ ਵੀ ਇਸ 19 ਸਾਲਾਂ ਦੀ ਕੁੜੀ ਆ ਉਸਨੇ ਸੈਲਫ ਹਾਰਮ ਦੇ ਇੰਡੀਕੇਟਰ ਸ਼ੋ ਕੀਤੇ ਸੀਗੇ। ਹੋ ਸਕਦਾ ਵੀ ਇਸਨੇ ਖੁਦ ਨੂੰ ਆਪ ਹੀ ਨੁਕਸਾਨ ਪਹੁੰਚਾ ਲਿਆ ਹੋਵੇ। ਸੋ ਇੱਕ ਫਾਇਰ ਆਰਮ ਜੋ ਮੈਂਡੋਜ਼ਾ ਓਲਮਸ ਦੇ ਇੱਕ ਰਿਸ਼ਤੇਦਾਰ ਦਾ ਸੀਗਾ ਉਹ ਮਿਸਿੰਗ ਸੀਗਾ ਤੇ ਉਹ ਤਾਰਾਂ ਉਧਰ ਨੂੰ ਜਿਹੜੀਆਂ ਉਹ ਜੁੜ ਰਹੀਆਂ ਸੀਗੀਆਂ। ਸੋ ਸੈਲਾਜ਼ਾਰ ਜਿਹੜੇ ਸ਼ੈਰਿਫ ਨੇ ਉਹਨਾਂ ਨੇ ਕਿਹਾ ਵੀ ਇਨਵੈਸਟੀਗੇਟਰਸ ਹਰ ਇੱਕ ਤਰ੍ਹਾਂ ਦੀ ਜਿਹੜੀ ਜਾਂਚ ਆ ਉਹ ਕਰ ਰਹੇ ਆ, ਹਰ ਇੱਕ ਐਂਗਲ ਤੋਂ ਇਸ ਦੀ ਜਿਹੜੀ ਜਾਂਚ ਆ ਉਹ ਕੀਤੀ ਜਿਹੜੀ ਜਾ ਰਹੀ ਹੈਗੀ ਆ। ਪਰ ਅਫਸੋਸ ਦੇ ਨਾਲ ਇਸ 19 ਸਾਲਾਂ ਦੀ ਕਮੇਲੀਆ ਮੈਂਡੋਜ਼ਾ ਓਲਮਸ ਆ ਉਸ ਦੀ ਬੋਡੀ ਜਿਹੜੀ ਆ ਉਹ ਬਰਾਮਦ ਹੋਈ ਜੋ ਕਿ ਕ੍ਰਿਸਮਸ ਈਵ ਤੋਂ ਲਾਪਤਾ ਸੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਚਾਈਨਾ ਵਾਲਿਆਂ ਨੇ 2 ਦਿਨ ਲਗਾਤਾਰ ਜਿਹੜੀ ਆ ਡਰਿਲ ਕੀਤੀ, ਮਿਲਟਰੀ ਮੈਨੂਵਰ ਕੀਤਾ। ਉਹਨਾਂ ਨੇ ਕਹਿੰਦੇ ਅਸੀਂ ਇਹ ਕੰਪਲੀਟ ਕਰ ਲਿਆ ਹੈਗਾ ਤਾਈਵਾਨ ਦੇ ਆਲੇ ਦੁਆਲੇ ਜੋ ਚਾਈਨਾ ਵੱਲੋਂ ਕੀਤਾ ਗਿਆ ਸੀਗਾ। ਕਹਿੰਦੇ ਵੀ ਬਹੁਤ ਜ਼ਿਆਦਾ ਸਕਸੈਸਫੁਲ ਰਿਹਾ। ਚਾਈਨਾ ਦੀ ਪੀਪਲਜ਼ ਰਿਪਬਲਿਕ ਆਫ ਆਰਮੀ ਨੇ ਇਹ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਇਸ ਸੰਬੰਧ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਲਗਭਗ ਚੁੱਪ ਹੀ ਰਿਹਾ। ਹਾਲਾਂਕਿ ਪਿਛਲੇ ਜਿਹੜੇ ਐਡਮਿਨਿਸਟ੍ਰੇਸ਼ਨ ਆ ਬੜੇ ਓਪਨਲੀ ਉਹ ਇਹਦਾ ਵਿਰੋਧ ਕਰਦੇ ਰਹੇ ਆ ਕਿ ਚਾਈਨਾ ਜੋ ਆ ਤਾਈਵਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦਾ ਹੈਗਾ ਆ। ਤਾਈਵਾਨ ਇੱਕ ਬੜਾ ਸੈਂਸਿਟਿਵ ਇਸ਼ੂ ਬਣਿਆ ਹੋਇਆ ਆ ਇੰਟਰਨੈਸ਼ਨਲ ਕਮਿਊਨਿਟੀ ਦੇ ਲਈ ਕਾਫੀ ਲੰਮੇ ਸਮੇਂ ਤੋਂ। ਜਾਪਾਨ ਦੀ ਜਦੋਂ ਨਵੀਂ ਪ੍ਰਾਈਮ ਮਿਨਿਸਟਰ ਇਲੈਕਟ ਹੋਈ ਹੈਗੀ ਆ ਉਹ ਕਾਫੀ ਜਿਹੜੀ ਅਗਰੈਸਿਵ ਸੀ। ਉਹਨਾਂ ਨੇ ਕਿਹਾ ਸੀ ਵੀ ਅਸੀਂ ਤਾਈਵਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਆ ਕਬਜ਼ਾ ਜਾਂ ਉਹਨੂੰ ਡਰਾਉਣ ਧਮਕਾਉਣ ਦਾ ਕੰਮ ਜੋ ਚਾਈਨਾ ਵਾਲੇ ਆ ਉਹਨਾਂ ਨੂੰ ਨਹੀਂ ਕਰਨ ਦੇਵਾਂਗੇ। ਜਾਪਾਨ ਦੀ ਫੋਰਨ ਮਿਨਿਸਟਰੀ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਚਾਈਨਾ ਦੀਆਂ ਜੋ ਮਿਲਟਰੀ ਐਕਸਰਸਾਈਜ਼ਸ ਹੋਈਆਂ ਹੈਗੀਆਂ ਤਾਈਵਾਨ ਦੇ ਆਲੇ ਦੁਆਲੇ ਇਹ ਇੱਕ ਤਰ੍ਹਾਂ ਤਾਈਵਾਨ ਦੇ ਅਗੇਂਸਟ ਜੋ ਟੈਨਸ਼ਨਸ ਆ ਉਹ ਵਧਾਉਣ ਦੀ ਗੱਲ ਹੈਗੀ ਆ ਤੇ ਇਹ ਬਹੁਤ ਵੱਡਾ ਕੰਸਰਨ ਆ ਤੇ ਅਸੀਂ ਆਲਰੇਡੀ ਜਿਹੜਾ ਆ ਬੀਜਿੰਗ ਦੇ ਨਾਲ ਗੱਲਬਾਤ ਕਰ ਲਈ ਹੈਗੀ ਆ। ਜਾਪਾਨ ਨੇ ਇਹ ਕਿਹਾ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਜੋ ਤਾਈਵਾਨ ਦੇ ਨਾਲ ਜਿਹੜੇ ਇਸ਼ੂ ਆ ਤੁਹਾਡੇ ਚਾਈਨਾ ਵਾਲਿਆਂ ਦੇ ਉਹ ਪੀਸਫੁਲੀ ਉਹ ਗੱਲਬਾਤ ਦੇ ਰਾਹੀਂ ਤੁਸੀਂ ਜਿਹੜੇ ਆ ਸੈਟਲ ਕਰ ਲਓ, ਪਰ ਆਰਮੀ ਦੇ ਨਾਲ ਧਮਕਾ ਕੇ ਡਰਾ ਕੇ ਇਹ ਜਿਹੜਾ ਕੰਮ ਆ ਉਹ ਨਹੀਂ ਕੀਤਾ ਜਾ ਸਕਦਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਵਾਰੀ ਫੇਰ ਆਪਾਂ ਕੱਲ ਸ਼ੇਅਰ ਕੀਤਾ ਸੀਗਾ ਜਿਹੜੇ ਖਾਸ ਕਰਕੇ ਨਾਨ ਡੋਮਿਸਾਈਲਡ CDL ਜਿਹੜੇ ਹੋਲਡਰ ਆ ਉਹਨਾਂ ਨੂੰ ਜਿਹੜਾ ਲੈ ਕੇ ਹਰਜੋਤ ਸਿੰਘ ਜੀ ਵੀ 60 ਦਿਨ ਦੀ ਐਕਸਟੈਂਸ਼ਨ ਕੈਲੀਫੋਰਨੀਆ ਦੀ DMV ਨੇ ਇਹਨਾਂ ਨੂੰ ਦੇ ਦਿੱਤੀ ਆ। ਸੋ ਹੁਣ ਕਿਉਂਕਿ ਕੇਸ ਹੋਇਆ ਸੀਗਾ ਸੋ DMV ਨੇ ਜਵਾਬ ਦੇਣੇ ਸੀਗੇ ਉਸ ਅਦਾਲਤ ਦੇ ਵਿੱਚ ਵੀ ਕੀ ਕਾਰਨਾਂ ਕਰਕੇ ਤੁਸੀਂ ਜਿਹੜੇ ਆ ਕੈਂਸਲੇਸ਼ਨ ਦੇ ਨੋਟਿਸ ਉਹਨਾਂ ਨੂੰ ਘੱਲੇ ਆ। ਜਿੰਨੀ ਦੇਰ ਤੱਕ ਉਹ ਜਵਾਬ ਦਿੰਦੇ ਉਸ ਤੋਂ ਪਹਿਲਾਂ ਹੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ 60 ਦਿਨ ਦੀ ਜਿਹੜੀ ਐਕਸਟੈਂਸ਼ਨ ਆ ਉਹ ਦੇ ਦਿੱਤੀ। ਪਰ ਹੁਣ ਮਸਲਾ ਕੀ ਆ ਗਿਆ ਵੀ ਸ਼ੌਨ ਡਫੀ ਜਿਹੜੇ ਆ ਉਹਨਾਂ ਨੇ ਇਸ ਦੇ ਉੱਤੇ ਕੱਲ ਫਿਰ ਟਵੀਟ ਜਿਹੜਾ ਆ ਉਹ ਦਾਗ ਦਿੱਤਾ ਆ। ਸੋ ਉਹ ਟਵੀਟ ਹੁਣ ਉਸ ਦੇ ਨਾਲ ਫਿਰ ਹਰਜੋਤ ਸਿੰਘ ਜੀ ਭੰਬਲ ਭੂਸਾ ਹੀ ਆਪਾਂ ਕਹਿ ਸਕਦੇ ਹਾਂ ਵੀ ਫਿਰ ਪੈ ਗਿਆ। ਸ਼ੌਨ ਡਫੀ ਤੁਸੀਂ ਜਿਹੜੇ ਸਕਰੀਨ ਦੇ ਉੱਤੇ ਦੇਖ ਰਹੇ ਨੇ ਲੋਕ ਉਹ ਪੜ੍ਹ ਸਕਦੇ ਨੇ ਵੀ ਸ਼ੌਨ ਡਫੀ ਨੇ ਬਿਆਨ ਦਿੱਤਾ ਹੈ ਵੀ ਨਿਊਸਮ ਲਾਈ ਕਰ ਰਿਹਾ ਵੀ ਝੂਠ ਬੋਲ ਰਿਹਾ ਆ। ਟਰਾਂਸਪੋਰਟੇਸ਼ਨ ਸਕੱਤਰ ਨੇ ਜਿਹੜਾ ਉਹ ਕਿਹਾ ਕਹਿੰਦੇ ਵੀ ਜਿਹੜੇ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਸੀਗੇ ਫੋਰਨ ਨੈਸ਼ਨਲਸ ਨੂੰ ਜਿਹੜੇ ਲੀਗਲ ਨਹੀਂ ਆ US ਦੇ ਵਿੱਚ ਉਹ 5 ਜਨਵਰੀ ਨੂੰ ਉਹਨਾਂ ਦਾ ਸਟੇਟਸ CDLs ਦਾ ਉਹ ਕੈਂਸਲ ਹੋਣਾ ਆ। ਤੇ ਕਹਿੰਦੇ ਵੀ ਜੇ ਉਹ ਕੈਂਸਲ ਨਹੀਂ ਕਰਦੇ
ਤਾਂ ਇਹਨਾਂ ਦੀ $160 ਮਿਲੀਅਨ ਦੀ ਫੈਡਰਲ ਫੰਡਿੰਗ ਆ, ਉਸ ਨੂੰ ਰੋਕ ਦਿੱਤਾ ਜਾਊਗਾ, ਉਸ ਨੂੰ ਨਹੀਂ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਕੋਲ ਅਧਿਕਾਰ ਹੀ ਨਹੀਂ ਹੈਗਾ, does not have extension to keep breaking the law putting Americans at risk on the roads। ਸੋ ਹੁਣ DOT ਤੇ ਕੈਲੀਫੋਰਨੀਆ, ਫੈਡਰਲ ਤੇ ਕੈਲੀਫੋਰਨੀਆ ਦੇ ਦਰਮਿਆਨ ਜਿਹੜਾ ਪੇਚਾ ਆ ਉਹ ਲਗਾਤਾਰ ਫਸਿਆ ਪਿਆ ਹੈਗਾ ਆ। ਸੋ ਦੇਖਦੇ ਹਾਂ ਕੀ ਬਣਦਾ ਹੈ। ਪਰ ਸ਼ੌਨ ਡਫੀ ਹੁਣਾਂ ਨੇ ਇਹ ਕਹਿ ਦਿੱਤਾ ਵੀ DMV ਦੇ ਕੋਲ ਅਖਤਿਆਰ ਹੀ ਹੈ ਨਹੀਂ ਵੀ ਉਹ 60 ਦਿਨ ਦੀ ਐਕਸਟੈਂਸ਼ਨ ਜਿਹੜੀ ਆ ਇਸ ਨੂੰ ਦੇ ਸਕਦੇ ਆ। ਪਰ ਹੁਣ ਕਿਉਂਕਿ ਅਦਾਲਤ ਦੇ ਵਿੱਚ ਕੇਸ ਵੀ ਚੱਲ ਰਿਹਾ ਹਰਜੋਤ ਸਿੰਘ ਜੀ, ਸੋ ਇਹ ਹੁਣ ਹੋਰ ਵੀ ਜ਼ਿਆਦਾ ਭੰਬਲ ਭੂਸਾ ਕਹਿ ਸਕਦੇ ਆ ਵੀ ਇਸ ਦੇ ਨਾਲ ਜਿਹੜੇ ਡਰਾਈਵਰਸ ਆ ਉਹਨਾਂ ਦੇ ਲਈ ਬਣਿਆ ਪਿਆ ਆ। ਪਰ ਕੱਲ ਜਿਨ੍ਹਾਂ ਨੇ ਲਾਸੂਟ ਫਾਈਲ ਕੀਤਾ ਸੀ ਉਹ ਆ ਕੇ ਕਹਿ ਕੇ ਗਏ ਸੀਗੇ ਵੀ ਭਾਈ ਤੁਹਾਨੂੰ ਅਜੇ ਵਾਪਸ ਤੁਸੀਂ ਨਾ ਕਰੋ, ਇਹ ਇਸ ਤਰੀਕੇ ਦੇ ਨਾਲ ਫਾਇਦਾ ਨਹੀਂ ਹੈਗਾ ਜਿੰਨੀ ਦੇਰ ਤੱਕ ਉਹਦਾ ਬੇਸਿਕਲੀ ਜਿਹੜਾ ਹੋ ਨਹੀਂ ਜਾਂਦਾ, ਫੈਸਲਾ ਨਹੀਂ ਹੋ ਜਾਂਦਾ ਅਦਾਲਤ ਦੇ ਜਿਹੜਾ ਵਿੱਚ। ਸੋ ਸ਼ੌਨ ਡਫੀ ਹੁਣਾਂ ਦਾ ਜਿਹੜਾ ਇਹ ਟਵੀਟ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜਾ ਕਰ ਰਹੇ ਹਾਂ, ਦਿਖਾ ਰਹੇ ਹਾਂ, ਜਿਸ ਦੇ ਵਿੱਚ ਉਹ ਗੈਵਿਨ ਨਿਊਸਮ ਨੂੰ ਝੂਠ ਬੋਲਦਾ ਹੋਇਆ ਕਹਿ ਰਹੇ ਆ ਵੀ ਉਹ ਝੂਠਾ ਆ, ਤੇ ਕਹਿੰਦੇ ਵੀ ਉਹ 5 ਜਨਵਰੀ ਤੋਂ ਅੱਗੇ ਉਹਨਾਂ ਦੇ ਲਾਇਸੈਂਸ ਆ ਐਕਸਟੈਂਡ ਨਹੀਂ ਹੋਣਗੇ। ਪਰ DMV ਜਿਹੜੀ ਆ ਉਹਨੇ 60 ਦਿਨ ਦੀ ਐਕਸਟੈਂਸ਼ਨ ਦਿੱਤੀ ਆ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਇਹ ਸਾਰਾ ਕੁਝ ਪਾਇਆ ਸੀਗਾ, ਪ੍ਰੈਸ ਰਿਲੀਜ਼ ਜਿਹੜੀਆਂ ਉਸ ਦੇ ਬਾਬਤ ਕੀਤੀਆਂ ਗਈਆਂ ਸੀਗੀਆਂ। ਸੋ ਕਨਫਿਊਜ਼ਨ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਚੁੱਕੀ ਆ। ਇਹਦੇ ਵਿੱਚ ਆਪਾਂ ਇਹੀ ਹੈਗਾ ਆ ਵੀ ਹੁਣ ਕਾਨੂੰਨ ਦੇ ਆਧਾਰ ਦੇ ਹਿਸਾਬ ਦੇ ਨਾਲ ਤਾਂ ਹਰਜੋਤ ਸਿੰਘ ਜੀ ਜਦੋਂ ਹੁਣ ਅਦਾਲਤ ਦੇ ਵਿੱਚ ਕੇਸ ਗਿਆ ਆ, ਜਿਹੜੀ ਅਦਾਲਤ ਉਹਨੇ ਹੁਣ ਸੁਣਵਾਈ ਲੈਣੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਹੋਊਗਾ। ਉਨੀ ਦੇਰ ਤੱਕ ਤਾਂ ਚੀਜ਼ਾਂ ਜਿਹੜੀਆਂ ਰੋਕੀਆਂ ਜਾਂਦੀਆਂ, ਐਕਸਟੈਂਡ ਕੀਤੀਆਂ ਜਾਂਦੀਆਂ, ਇਹ ਤਾਂ ਬਿਲਕੁਲ ਕਾਨੂੰਨ ਦੇ ਅਖਤਿਆਰ ਦੇ ਵਿੱਚ ਹੁੰਦਾ ਆ। ਸੋ ਇਹ ਹੁਣ ਸ਼ੌਨ ਡਫੀ ਹੋਣੀ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਕਹਿ ਰਹੇ ਆ ਵੀ ਇਹ ਐਕਸਟੈਂਸ਼ਨ ਜਿਹੜੀ ਉਹ ਨਹੀਂ ਕੀਤੀ, ਜਿਹੜੀ ਉਹ ਜਾ ਸਕਦੀ। ਸੋ ਪਰ ਇਹ ਆ ਵੀ ਲੋਕਾਂ ਦੇ ਲਈ ਕਾਫੀ ਜ਼ਿਆਦਾ ਕਨਫਿਊਜ਼ਨ ਆ ਉਹ ਬਰਕਰਾਰ ਬਣੀ ਪਈ ਹੈਗੀ ਜੀ। ਸੋ ਕਈ ਜਿਹੜੇ ਟਰੰਪ ਹੋਣਾ ਦੇ ਜਾਂ ਮੈਗਾ ਦੇ ਅੰਧ ਭਗਤ ਹੈਗੇ, ਕਈ ਪੰਜਾਬੀ ਵੀ ਆ ਉਹਨਾਂ ਦੇ, ਮੈਂ ਇੰਨੇ ਬੇਵਕੂਫ ਆ ਜੇ ਉਹਨਾਂ ਦੀਆਂ ਸਟੇਟਮੈਂਟਾਂ ਦੇਖੋ, ਉਹ ਇਹੀ ਕਹੀ ਜਾ ਰਿਹਾ ਵੀ ਤੁਸੀਂ ਲਾ ਸੂਟ ਕਾਹਤੇ ਫਾਈਲ ਕੀਤਾ। ਲਾ ਸੂਟ ਫਾਈਲ ਕੀਤਾ ਸਿੱਖਾਂ ਵੱਲੋਂ ਫਾਈਲ ਕੀਤਾ। ਇਹ ਇੱਕ ਜੋ ਏਸ਼ੀਅਨ ਲਾ ਕਾਕਸ ਫਰਮ ਆ ਉਹਨੇ ਲਾ ਸੂਟ ਫਾਈਲ ਕੀਤਾ। ਇਹ 'ਚ ਕੋਈ ਸ਼ੱਕ ਨਹੀਂ ਵੀ ਸਿੱਖ ਕੋਲੀਸ਼ਨ ਜਿਹੜਾ ਇੱਕ ਨੈਸ਼ਨਲ ਗਰੁੱਪ ਹੈਗਾ ਸਿਵਲ ਰਾਈਟਸ ਦੇ ਲਈ ਉਹ ਫਾਈਟ ਕਰਦਾ, ਉਹਨਾਂ ਨੇ ਬਹੁਤ ਕੇਸ ਲੜੇ ਆ, ਕਿਰਪਾਨ ਦਾ, ਹੋਰ ਵੱਖ-ਵੱਖ ਡਿਸਕ੍ਰਿਮੀਨੇਸ਼ਨ ਵਾਲੇ ਕੇਸਸ ਉਹਨਾਂ ਨੇ ਔਨ ਬਿਹਾਫ ਆਫ ਕੈਲੀਫੋਰਨੀਆ ਡਰਾਈਵਰਸ ਕੀਤਾ, ਨਾ ਕਿ ਔਨ ਬਿਹਾਫ ਆਫ ਸਿੱਖ ਡਰਾਈਵਰਸ। ਇਹ ਜਿਹੜੇ ਨਾ ਫੇਸਬੁੱਕ ਦੇ ਉੱਤੇ ਜਿਹੜੇ ਮਿਲੀਟੈਂਟ ਬਣੇ ਹੋ ਆ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈਗਾ ਵੀ ਜੇ ਤੁਹਾਡੇ ਹੱਕ ਦੇ ਵਿੱਚ ਕੋਈ ਹਾਂ ਦਾ ਨਾਰਾ ਮਾਰਦਾ ਤੁਸੀਂ ਉਹਨਾਂ ਨੂੰ ਭੰਡਣ ਲੱਗ ਪੈਂਦੇ ਆ। ਪਹਿਲਾਂ ਧਿਆਨ ਨਾਲ ਪੜ੍ਹ ਤਾਂ ਲਿਆ ਕਰੋ। ਨਾਲੇ ਇੱਥੇ ਹਰ ਇੱਕ ਦਾ ਹੱਕ ਆ, ਕੋਈ ਵੀ ਬੰਦਾ ਲਾ ਸੂਟ ਫਾਈਲ ਕਰ ਸਕਦਾ। ਗਰਸੀਆ ਨੇ ਫਾਈਲ ਨਹੀਂ ਕੀਤਾ, ਅਗਲੇ ਗਰਸੀਆ ਨੂੰ ਉੱਥੋਂ ਵਾਪਸ ਲੈ ਕੇ ਆਏ, ਠੀਕ ਹੈ ਕਿ ਨਹੀਂ। ਸੋ ਇਹ ਗੱਲ ਬਾਅਦ ਚ ਆਵੇ ਉਹ ਗਵਰਨਮੈਂਟ ਐਗਰੀ ਕਰਦੀ ਨਹੀਂ ਕਰਦੀ, ਪਰ ਲਾ ਸੂਟ ਫਾਈਲ ਕਰਨ ਦਾ ਤਾਂ ਹਰ ਇੱਕ ਦਾ ਹੱਕ ਹੈਗਾ। ਬਿਲਕੁਲ ਇਮੀਗ੍ਰੈਂਟਸ ਜਿਹੜੇ ਆ ਉਹ 20% ਦੇ ਕਰੀਬ ਟਰੱਕ ਡਰਾਈਵਰਸ ਆ, ਤੇ ਨਾਨ ਡੋਮਿਸਾਈਲ ਲਾਇਸੈਂਸ ਇਮੀਗ੍ਰੈਂਟਸ ਕਹਿੰਦੇ ਪਈ ਦੇ ਕੈਨ ਰਿਸੀਵ ਓਨਲੀ ਜਿਹੜੇ ਰਿਪਰੈਜ਼ੈਂਟ ਕਰਦੇ ਆ 5% ਆ ਸਿਰਫ, ਜਿਹੜੇ ਕੈਲੀਫੋਰਨੀਆ ਦੇ 20% ਚੋਂ 5% ਆ। ਟੋਟਲ 2 ਲੱਖ ਦੇ ਕਰੀਬ ਪੂਰੇ ਅਮਰੀਕਾ ਦੇ ਵਿੱਚ ਇਹ ਬਣਦੇ ਹੈਗੇ ਆ। ਸੋ ਇਹ ਜਿਹੜੀ ਹੁਣ ਸ਼ਾਨ ਡਫੀ ਹੁਣੀ $40 ਮਿਲੀਅਨ ਪਹਿਲਾਂ ਰੋਕਤਾ, ਕਹਿੰਦੇ $160 ਮਿਲੀਅਨ ਅਸੀਂ ਹੋਰ ਰੋਕਾਂਗੇ ਜੇ ਤੁਸੀਂ ਇਸ ਨੂੰ ਵਧਾਇਆ ਹੈਗਾ। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਵਰਕ ਪਰਮਿਟ ਵੀ ਤੁਸੀਂ ਦਿੱਤੇ ਆ, ਤੁਹਾਡੀ ਫੈਡਰਲ ਸਰਕਾਰ ਨੇ ਦਿੱਤੇ, ਸਟੇਟ ਨੇ ਤਾਂ ਨਹੀਂ ਦਿੱਤੇ ਹੈਗੇ, ਤੇ ਉਹਨਾਂ ਦੇ ਬੇਸ ਦੇ ਉੱਤੇ ਸਟੇਟ ਵਾਲਿਆਂ ਨੇ ਲਾਇਸੈਂਸ ਦਿੱਤਾ। ਬਾਕੀ ਜਿਹੜੇ ਸਟੇਟ ਵਾਲਿਆਂ ਨੇ ਬੇਵਕੂਫੀ ਕੀਤੀ ਆ ਤੇ ਲਾਇਸੈਂਸ ਉਹਨਾਂ ਨੂੰ ਉਸ ਡੇਟ ਨੂੰ ਹੀ ਐਕਸਪਾਇਰ ਕਰਨੇ ਚਾਹੀਦੇ ਸੀ ਜਿਸ ਦਿਨ ਵਰਕ ਪਰਮਿਟ ਐਕਸਪਾਇਰ ਹੋਣੇ ਸੀ, ਉਹਨਾਂ ਨੇ ਉਹ ਨਹੀਂ ਕੀਤੇ। ਉਹਦੇ ਕਰਕੇ ਹੁਣ ਕਈ ਬੰਦੇ ਵਿਚਾਰੇ ਭੰਬਲ ਭੂਸੇ ਦੇ ਵਿੱਚ ਫਸੇ ਹੋਏ ਹੈਗੇ ਆ। ਸੋ 60 ਦਿਨਾਂ ਦੀ ਐਕਸਟੈਂਸ਼ਨ ਕਰ ਦਿੱਤੀ ਗਈ ਸੀ, ਪਰ ਹੁਣ ਸ਼ਾਨ ਡਫੀ ਹੋਣੀ ਜੋ ਟਰਾਂਸਪੋਰਟੇਸ਼ਨ ਸੈਕਟਰੀ ਆ ਉਹ ਕਹਿ ਰਿਹਾ ਵੀ ਨਹੀਂ, ਇਹ ਤੁਸੀਂ ਕਰ ਨਹੀਂ ਸਕਦੇ ਹੈਗੇ, ਤੇ ਤੁਹਾਡੀ $160 ਮਿਲੀਅਨ ਦੀ ਅਸੀਂ ਜਿਹੜੀ ਹੋਰ ਫੰਡਿੰਗ ਆ ਉਹ ਵੀ ਰੋਕਾਂਗੇ। ਸੋ ਹੁਣ ਇਹ ਦੇਖਦੇ ਆ ਇਹਦੇ ਤੇ ਆ ਕੇ ਜਿਹੜਾ ਕੀ ਹੁੰਦਾ, ਕੀ ਡਿਸੀਜਨ ਹੁੰਦਾ ਆ। ਹਾਲਾਂਕਿ ਕੇਸ ਜਿਹੜਾ ਕੋਰਟ ਦੇ ਵਿੱਚ ਹੈਗਾ ਆ, ਸੋ ਇਹ ਕਲੀਅਰਲੀ ਕਰਦੇ ਜਾਈਏ ਵੀ ਇਹ ਜਿਹੜਾ ਕੇਸ ਆ ਔਨ ਬਿਹਾਫ ਆਫ ਕਮਰਸ਼ੀਅਲ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਹੋਲਡਰ ਆ, ਸਾਰਿਆਂ ਵੱਲੋਂ ਹੀ ਆ। ਉਹਨਾਂ ਚਾਹੇ ਕੋ ਮਸੀਕਾ ਆ, ਚਾਹੇ ਕਾਲਾ ਆ, ਚਾਹੇ ਫਾਇਦਾ ਸਾਰਿਆਂ ਨੂੰ ਹੀ ਹੋਣਾ ਹੁੰਦਾ ਆ,
ਫਾਇਦਾ ਉਹਦੇ ਜੀ ਵਿੱਚ ਸਾਰਿਆਂ ਨੂੰ ਹੀ ਜਿਹੜਾ ਉਸ ਦੇ ਵਿੱਚ ਹੋਣਾ ਹੁੰਦਾ ਆ। ਕੇਸ ਜਿਹੜੀ ਆ ਉਹ ਕੋਈ ਜਿਹੜਾ ਇਸ ਦੇ ਵਿੱਚ ਕਰਦਾ ਇੱਕ ਜਦੋਂ FMCSA ਨੇ ਨਾਨ ਡੋਮਿਸਾਈਲਡ ਵਾਲਾ ਹੀ ਇੱਕ ਜਿਹੜਾ ਇਹ ਰੂਲ ਮੇਕਿੰਗ ਦੇ ਉੱਤੇ ਕੇਸ ਆ, ਉਹ ਕਿਸੇ ਮੈਕਸੀਕਨ ਨੇ ਕੀਤਾ ਸੀਗਾ। ਉਹ ਹਿਸਪੈਨਿਕ ਮੂਲ ਦੇ ਬੰਦੇ ਨੇ ਜਿਹੜਾ ਉਹ ਕੀਤਾ ਜੀ ਸੀਗਾ, ਤੇ ਜੀ ਉਹਦਾ ਫਾਇਦਾ ਤਾਂ ਸਾਰਿਆਂ ਨੂੰ ਹੀ ਹੋਣਾ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਉਹ ਸਾਹਮਣੇ ਆ। ਬਾਕੀ ਹਰਜੋਤ ਸਿੰਘ ਜੀ, ਉਹਨਾਂ ਮੂਰਖਾਂ ਦਾ ਕੁਝ ਕਰ ਨਹੀਂ ਸਕਦੇ ਤੁਸੀਂ, ਜਿਹੜੇ ਜੀ ਉਸ ਤਰੀਕੇ ਦੇ ਨਾਲ ਇਹ ਸੋਚ ਜਿਹੜੀ ਉਹ ਰੱਖਦੇ ਆ। ਧੱਕੇ ਦੇ ਉਲਟ ਵੀ ਜਦੋਂ ਬੋਲਦੇ ਨਹੀਂ ਆ ਨਾ, ਤਾਂ ਫਿਰ ਹਾਲਾਤ, ਕਿਉਂਕਿ ਇੱਕ ਦਿਨ ਵਾਰੀ ਫਿਰ ਉਹਨਾਂ ਦੀ ਵੀ ਜਿਹੜੀ ਉਹ ਆਉਣੀ ਹੋਈ ਬਿਲਕੁਲ ਹੁੰਦੀ ਆ। ਬਿਲਕੁਲ ਉਹ ਦਿਨ ਦੂਰ ਨਹੀਂ ਹੁੰਦਾ, ਉਹ ਸਾਰਿਆਂ ਦੀ ਵਾਰੀ ਆਉਣੀ ਹੁੰਦੀ ਆ। ਉਹਨਾਂ ਨੇ ਫਿਰ ਜਿੱਦਾਂ ਆਪਾਂ ਕਹਿੰਦੇ ਨਾ ਵੀ ਜਦੋਂ ਕਤਲੇਆਮ ਕਰਦੇ ਆ ਤਾਂ ਅਗਲੇ ਵਹਿੰਦੇ ਥੋੜੀ ਵੀ ਤੁਸੀਂ ਕਿਹੜੀ ਪਾਰਟੀ ਦੇ ਆ। ਤੇ ਜਦੋਂ ਹੁਣ ਇਹਨਾਂ ਦਾ ਆਪਣਾ ਹੀ ਬੰਦਾ ਯਾਰ ਰਾਮਾ ਸਵਾਮੀ, ਵੇਖ ਲਓ ਕਿੱਦਾਂ ਬੋਲਦੇ ਆ। ਦੇਖ ਲਓ ਸੈਕਿੰਡ ਲੇਡੀ ਹੋਈ ਆ ਬੰਦਾਨ ਵਾਲੇ, ਉਹਨੂੰ ਵੀ ਕਹਿੰਦੇ ਵੀ ਐਂਕਰ ਬੇਬੀ ਆ ਜਿਹੜਾ, ਠੀਕ ਹਾਂ ਹੈ, ਇੱਥੇ ਦਾ ਬੋਰਨ ਹਨਾ। ਸੋ ਇਹਦੇ ਵਿੱਚ ਤੁਸੀਂ ਦੇਖ ਲਓ ਡੀਐਮਪੀ ਦੀ ਆ, ਗਲਤੀ DMV ਹਰ ਦੀ ਕੋਈ ਆ। ਚਾਹੁੰਦਾ ਵੀ ਸੇਫਟੀ ਹੋਣੀ ਚਾਹੀਦੀ ਆ, ਹਾਈਵੇਜ਼ ਤੇ ਹੋਣੀ ਚਾਹੀਦੀ ਆ, ਇੰਗਲਿਸ਼ ਆਣੀ ਚਾਹੀਦੀ, ਪਰ ਤੁਸੀਂ ਪਹਿਲਾਂ ਕਾਹਦੇ ਲਾਇਸੈਂਸ ਦਿੱਤੇ? ਪਹਿਲਾਂ ਕਿਉਂ ਨਹੀਂ ਤੁਸੀਂ ਇਹ ਸਾਰਾ ਕੁਝ ਜਿਹੜਾ ਇੰਗਲਿਸ਼ ਚੈੱਕ ਕੀਤੀ, ਜਾਂ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਚੈੱਕ ਨਹੀਂ ਕੀਤੀ? ਠੀਕ ਹੈ ਕਿ ਨਹੀਂ? ਸੋ ਕਸੂਰ ਤਾਂ ਇਹ ਸਾਰਾ ਗਵਰਨਮੈਂਟ ਦਾ ਹੀ ਹੈਗਾ। ਇਸ਼ੂ ਚਾਹੇ ਦੇਖੋ ਹਰਜੋਤ ਸਿੰਘ ਜੀ, ਵਰਕ ਪਰਮਿਟ ਦੇਣ ਵਾਲੀ ਫੈਡਰਲ ਸਰਕਾਰ, DMV ਜਿਹੜੀ ਆ ਉਹ ਕੈਲੀਫੋਰਨੀਆ ਦੀ ਆ, ਉਹਨੇ ਲਾਇਸੈਂਸ ਦਿੱਤੇ। ਉਹਦੇ ਵਿੱਚ ਧਾਂਦਲੀਆਂ ਹੋ ਰਹੀਆਂ ਸੀ, ਤੁਹਾਡੇ DMV ਦੇ ਆਪਣੇ EMPLOYEE ਉਹਦੇ ਵਿੱਚ ਨਾਲ ਜੁੜੇ ਸੀਗੇ, ਫਰਾਡ ਕਰ ਰਹੇ ਸੀਗੇ। ਤੇ ਠੀਕ ਕਰੋ ਉਸ ਸਿਸਟਮ ਨੂੰ, ਤੁਸੀਂ ਉਹਨਾਂ ਦੇ ਦੁਬਾਰਾ ਟੈਸਟ ਲੈ ਲਓ, ਦੁਬਾਰਾ ਉਹ ਸਾਰਾ ਕੁਝ ਜਿਹੜਾ ਉਹ ਕਰ ਲਓ। ਕੋਈ ਰਾਹ, ਕੋਈ ਪੱਲਾ ਤਾਂ ਜਿਹੜਾ ਉਹ ਫੜਾਓ। ਤੁਸੀਂ ਤਾਂ ਇੱਕ ਪਿੰਗ ਪੋਂਗ ਦੀ ਗੇਂਦ ਵਾਂਗੂ ਜਿਹੜੇ ਡਰਾਈਵਰ ਆ ਉਹਨਾਂ ਨੂੰ ਵਿਚਾਲੇ ਕਦੀ ਉਧਰੋਂ ਬੈਟ ਦੇ ਨਾਲ ਸਿੱਟ ਦਿੰਦੇ ਆ, ਗੇਂਦ ਮਾਰ ਦਿੰਦੇ ਇਹਨਾਂ ਨੂੰ, ਤੇ ਕਦੀ ਕੈਲੀਫੋਰਨੀਆ ਵਾਲੇ ਇਧਰੋਂ ਕਰ ਦਿੰਦੇ ਆ। ਉਹ ਵਿਚਾਰਿਆਂ ਦਾ ਹਾਲ ਇਹ ਜਿਹੜਾ ਇਸ ਟਾਈਮ ਬਣਿਆ ਪਿਆ, ਨਾ ਉਹ ਇੱਧਰ ਦੇ ਨਾ ਉੱਧਰ ਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਰਨਾ ਕੀ ਆ। ਇਸੇ ਆਸ ਦੇ ਵਿੱਚ ਆ ਕੇ ਉਹਨਾਂ ਨੇ, ਕਈਆਂ ਨੇ ਕਾਰੋਬਾਰ ਸ਼ੁਰੂ ਕਰ ਲਏ, ਘਰ ਲੈ ਲਏ, ਪਰਿਵਾਰ ਜਿਹੜੇ ਉਹਨਾਂ ਦੇ ਉਸ ਦੇ ਆਧਾਰ ਦੇ ਉੱਤੇ ਪਲ ਰਹੇ ਸੀ। ਹੁਣ ਤੁਸੀਂ ਦੇਖੋ ਵੀ ਉਹ ਬੰਦਿਆਂ ਦੇ ਉੱਤੇ ਇਮੋਸ਼ਨਲ ਤੇ ਫਾਈਨੈਂਸ਼ੀਅਲ ਕੀ ਸਿਚੁਏਸ਼ਨ ਜਿਹੜੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਹੋਊਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਉਹ ਹੈਗੀਆਂ ਆ। ਕਈ ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ CDLs ਇਹ ਵਾਲਿਆਂ ਨੂੰ ਮੰਨਣਾ ਬੰਦ ਕਰਤਾ। ਸੋ ਦੇਰ ਇਜ਼ ਸੋ ਮਚ ਕਨਫਿਊਜ਼ਨ ਜਿਹੜੀ ਇਸ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ। ਪਰ ਇਹ ਆ ਵੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਨੇ ਅੱਗੇ ਫੈਡਰਲ ਸਰਕਾਰ ਦੀ ਘੂਰੀ ਵੱਟੀ ਤੋਂ ਇੱਕ ਦੋ ਕੇਸ ਵਾਪਸ ਵੀ ਲਏ ਆ। ਹੁਣ ਇਹ ਨਹੀਂ ਪਤਾ ਵੀ $160 ਮਿਲੀਅਨ ਦੀ ਫੈਡਰਲ ਫੰਡਿੰਗ ਨਾ ਇਹਨਾਂ ਦੀ ਖੁੱਸ ਜਾਵੇ, ਇਹਦੇ ਕਰਕੇ ਕਿਤੇ ਇਹ ਵੀ ਜਿਹੜੀ ਐਕਸਟੈਂਸ਼ਨ ਆ ਉਹਨੂੰ ਵੀ ਵਾਪਸ ਨਾ ਲੈ ਲੈਣ। ਸੋ ਕਿਹਾ ਨਹੀਂ ਜਾ ਸਕਦਾ ਇਹਨਾਂ ਦਾ। ਇਹ ਵੀ ਗੰਗਾ ਗਏ ਗੰਗਾ ਰਾਮ ਤੇ ਯਮੁਨਾ ਗਏ ਯਮੁਨਾ ਦਾਸ ਕੈਲੀਫੋਰਨੀਆ ਵਾਲੇ ਬਣ ਜਾਂਦੇ ਆ। ਸੋ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਇਹ ਕਰਦੇ ਕੀ ਆ, ਕੀ ਕੋਈ ਇਸ ਦੇ ਬਾਬਤ ਇਹ ਫੈਸਲਾ ਲੈਂਦੇ ਹੈਗੇ ਆ। ਅਗਲੀ ਖਬਰ ਜਿਹੜੀ ਆ ਉਹ ਅੱਜ ਪੋਲੀਟੀਕੋ ਨੇ ਛਾਪੀ ਹੈਗੀ ਆ। ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਬਹੁਤ ਵੱਡਾ ਲੂਪ ਹੋਲ ਜਿਹੜਾ ਆ ਲੀਗਲ ਇਮੀਗ੍ਰੇਸ਼ਨ ਦੇ ਵਿੱਚ, ਉਸ ਨੂੰ ਜਿਹੜਾ ਖਤਮ ਕਰਨ ਜਾ ਰਿਹਾ ਹੈਗਾ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਖਾਸ ਕਰਕੇ ਜਿਹੜਾ ਅਸਾਈਲਮ ਵਾਲੇ ਕੇਸਿਸ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਵਰਕਆਊਟ ਕੀਤਾ ਹੈਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕੋਰਟਸ ਨੂੰ ਜਿਹੜੀ ਪੁੱਛ ਰਹੀ ਆ, ਉਹਨਾਂ ਨੂੰ ਕਹਿ ਰਹੀ ਆ ਵੀ ਜਿਹੜੇ ਅਸਾਈਲਮ ਦੇ ਕਲੇਮਸ ਹੈਗੇ ਆ ਉਹ ਵਿਦਆਊਟ ਹੀਅਰਿੰਗ ਹੋਣੇ ਚਾਹੀਦੇ ਆ, ਤੇ ਉਹਨਾਂ ਨੂੰ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਥਰਡ ਕੰਟਰੀ ਦੇ ਵਿੱਚ ਸੈਂਡ ਕਰ ਦੇਣਾ ਚਾਹੀਦਾ ਜੇ ਉਹਨਾਂ ਨੂੰ ਖਤਰਾ ਹੈਗਾ। ਉਹ ਤੋਂ ਬਾਅਦ ਉੱਥੇ ਉਹਨਾਂ ਦੇ ਜਿਹੜੇ ਕੇਸ ਜਿੱਦਾਂ ਵੀ ਡਿਸਾਈਡ ਹੋਣ। ਸੋ ਜਿਹਦੇ ਵਿੱਚ ਯੁਗਾਂਡਾ, ਹੋਂਡਰਾਸ, ਇਕੁਆਡੋਰ, ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਭੇਜ ਦੇਣਾ ਚਾਹੀਦਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਕਹਿੰਦੇ ਵੀ ਸਾਡਾ ਜਿਹੜਾ ਗੋਲ ਆ 1 ਮਿਲੀਅਨ ਲੋਕਾਂ ਨੂੰ ਤੇ ਅਸਾਈਲਮ ਦੇ ਜਿਹੜੇ ਕਲੇਮ ਆ ਬਹੁਤ ਜ਼ਿਆਦਾ ਅਸਾਈਲਮ ਵਾਲੇ ਕੇਸਾਂ 'ਚ ਵੀ ਬਹੁਤ ਜ਼ਿਆਦਾ ਫਰਾਡ ਹੋਇਆ ਹੈਗਾ ਆ। 9 ਲੱਖ ਦੇ ਕਰੀਬ ਅਸਾਈਲਮ ਦੇ ਕੇਸ ਹੈਗੇ ਆ ਐਗਜ਼ੀਕਿਊਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ ਦੇ ਸਾਹਮਣੇ ਫਿਸਕਲ ਈਅਰ 2024। Did you come from Oklahoma? 2 ਲੱਖ ਦੇ ਕਰੀਬ ਕੇਸ ਹੁੰਦਾ ਸੀ ਹਰ ਸਾਲ, ਪਰ 24 ਚ 9 ਲੱਖ ਦੇ ਕਰੀਬ ਟੋਟਲ ਬਣ ਗਿਆ ਅਸਾਈਲਮ। ਸੋ ਅਸਾਈਲਮ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਖਤਰਾ ਹੈਗਾ ਆਪਣੇ ਮੁਲਕ ਦੇ ਵਿੱਚ, ਚਾਹੇ ਉਹ ਕੋਈ ਧਰਮ ਦੀ ਲੜਾਈ ਲੜਦੇ ਆ ਜਾਂ ਰਾਈਟਸ ਦੀ ਗੱਲ ਕਰਦੇ ਹੈਗੇ ਆ, ਜਾਂ ਉਹਨਾਂ ਦਾ ਜੈਨੋਸਾਈਡ ਹੁੰਦਾ ਆ, ਉਹਨਾਂ ਦਾ ਕਤਲੇਆਮ ਹੋ ਰਿਹਾ ਹੁੰਦਾ ਆ। ਸੋ ਉਦਾਂ ਦੇ, ਨਾ ਕਿ ਇਹ ਬੈਕਡੋਰ ਐਂਟਰੀ ਜਿਹੜਾ ਮਰਜੀ ਵੇ ਮੂੰਹ ਚੱਕ ਕੇ ਆ ਜਾਏ ਤਾਂ ਉਹ ਫਿਰ ਪੋਲੀਟੀਕਲ ਅਸਾਈਲਮ ਅਪਲਾਈ ਕਰਦਾ।
ਇਹ ਸੀਨੀਅਰ ਜਿਹੜੇ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਆ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਭਈ ਜਿਹੜਾ ਯੂਐਸ ਆ ਕੌਨਫੀਡੈਂਟ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਦੂਜੇ ਮੁਲਕ ਦੇ ਵਿੱਚ ਰਿਮੂਵ ਕਰ ਸਕਦੇ ਹੈਗੇ ਆ। ਸੋ ਬਹੁਤ ਵੱਡੀ ਗਿਣਤੀ ਤਾਈਂ ਹੁਣ ਤੱਕ ਜਿਹੜੇ ਲੋਕ ਆ ਉਹ ਰਿਮੂਵ ਕੀਤੇ ਜਾ ਚੁੱਕੇ ਹੈਗੇ ਆ। 6 ਲੱਖ ਦੇ ਕਰੀਬ ਲੋਕ ਰਿਪੋਰਟ ਕੀਤੇ ਜਾ ਚੁੱਕੇ ਆ। 1 ਸਮਥਿੰਗ ਮਿਲੀਅਨ ਲੋਕ ਜਿਹੜੇ ਆਪਣੇ ਆਪ ਜਿਹੜੇ ਇੱਥੋਂ ਜਾ ਚੁੱਕੇ ਹੈਗੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਹੋਰ ਵੀ ਬਹੁਤ ਵੱਡਾ ਜਿਹੜਾ ਅਮਾਊਂਟ ਆ ਜਿਹੜੇ ਲੋਕਾਂ ਦੀ ਗਿਣਤੀ ਆ ਉਹ ਡਿਪੋਰਟ ਕੀਤੀ ਜਾਊਗੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਭਈ 6 ਲੱਖ ਦੇ ਕਰੀਬ ਜਿਹੜੇ ਰਿਮੂਵਲ ਇਸ ਸਾਲ ਦੇ ਐਂਡ ਤੱਕ ਹੋਣਗੇ, ਜੋ ਕਿ 4 ਲੱਖ ਡਿਪੋਰਟੇਸ਼ਨ ਪ੍ਰੈਜ਼ੀਡੈਂਟ ਓਬਾਮਾ ਹੋਣਾ ਦੇ ਸਮੇਂ ਤੇ ਹੋਈਆਂ ਸੀਆਂ। ਉਹ ਪੀਕ ਗਿਣਿਆ ਜਾਂਦਾ ਆ। ਪ੍ਰੈਜ਼ੀਡੈਂਟ ਓਬਾਮਾ ਹੋਣਾ ਦੇ ਸਮੇਂ ਤੇ 4 ਲੱਖ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਇੱਕ ਸਾਲ 'ਚ, ਤੇ ਇਸ ਸਾਲ ਦੇ ਵਿੱਚ 6 ਲੱਖ ਲੋਕਾਂ ਨੂੰ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜਦੋਂ ਤੋਂ ਟਰੰਪ ਹੋਣੀ ਵਾਪਸ ਆਏ ਆ ਵਾਈਟ ਹਾਊਸ ਦੇ ਵਿੱਚ, ਉਹਨਾਂ ਨੇ ਜਿਹੜੇ ਖਾਸ ਕਰਕੇ ਅਸਾਈਲਮ ਵਾਲੇ ਜਿਹੜੇ ਕੇਸਿਸ ਆ ਉਹਨਾਂ ਨੂੰ ਟਾਰਗੇਟ ਕਰਨਾ ਪੂਰਾ ਸ਼ੁਰੂ ਕੀਤਾ ਹੋਇਆ ਹੈ। ਉਹਦੇ ਨਾਲ H1B ਵੀਜ਼ੇ ਨੂੰ ਲੈ ਕੇ ਦੇਖ ਲਓ ਵੀ ਜੋ ਸਟੱਕ ਆ ਇੰਡੀਆ ਦੇ ਵਿੱਚ, ਉਹ ਕਿੰਨੇ ਲੋਕ ਸਟੱਕ ਹੈਗੇ ਆ, ਉਹ ਰੋਂਦੇ ਆ ਵੀ ਸਾਨੂੰ ਕੋਈ ਸਾਡੀ ਸੁਣ ਨਹੀਂ ਰਿਹਾ ਹੈਗਾ। ਸੋ 3.75 ਮਿਲੀਅਨ ਕੇਸਿਸ ਜਿਹੜੇ ਆ ਉਹ ਹੁਣ ਰਹਿ ਗਏ ਆ EOIR ਦੇ ਕੋਲ, ਜੋ ਕਿ ਪਹਿਲਾਂ 4.18 ਮਿਲੀਅਨ ਦੇ ਕਰੀਬ ਜਿਹੜੇ ਕੇਸਿਸ ਸੀਗੇ। ਜੀ ਜੀ ਸੋ ਬਿਲਕੁਲ। ਸੋ ਵੱਡੀਆਂ ਜਿਹੜੀਆਂ ਚੀਜ਼ਾਂ ਆ ਦੇਖੋ ਇਹ ਆંકੜੇ ਜਿਹੜੇ ਉਹ ਦੱਸ ਰਹੇ ਆ ਵੀ ਕਿਸ ਪਾਸੇ ਵੱਲ ਨੂੰ ਚੱਲ ਰਿਹਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਜਿਹੜੇ ਨਵੇਂ ਮੇਅਰ ਚੁਣੇ ਗਏ ਆ, ਉਹ ਕੱਲ ਨੂੰ ਕਹਿੰਦੇ ਵੀ ਸਹੁੰ ਚੁੱਕਣਗੇ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਪ੍ਰੋਗਰੈਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਵਰਕ ਇਨ ਪ੍ਰੋਗਰੈਸ ਬੇਸਿਕਲੀ ਹੈਗੀ ਆ। 34 ਸਾਲਾਂ ਦਾ ਮਮਦਾਨੀ ਉਸਨੇ ਜਿਹੜੇ ਡੈਮੋਕ੍ਰੇਟ ਹੈਗੀ ਐਸਟੈਬਲਿਸ਼ਮੈਂਟ ਜਿਹੜੀ ਆ ਉਸ ਨੂੰ ਹਰਾਇਆ ਸੀ। ਇਹ ਪ੍ਰੋਗਰੈਸਿਵ ਲਾਣੇ ਦੇ ਵਿੱਚੋਂ ਇਹਨਾਂ ਦੇ ਡੈਮੋਕ੍ਰੇਟ ਪਾਰਟੀ ਦੇ ਆਉਂਦਾ ਆ, ਜਿੱਥੇ ਬਰਨੀ ਸੈਂਡਰਸ ਤੇ AOC ਇਸ ਦੇ ਕਾਫੀ ਨਜ਼ਦੀਕੀ ਹੈਗੇ ਆ। ਕਹਿੰਦੇ ਵੀ ਨਿਊਯਾਰਕ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਆ ਵੀ ਉਹ ਕੁਰਾਨ ਦੀ ਵਰਤੋਂ ਕਰੇਗਾ ਆਪਣੀ ਸਹੁੰ ਚੁੱਕ ਸਮਾਗਮ ਦੇ ਲਈ। ਨਿਊਯਾਰਕ ਸਿਟੀ ਦਾ ਪਹਿਲਾ ਮੁਸਲਿਮ ਮੇਅਰ ਹੈਗਾ ਆ। ਕਹਿੰਦੇ ਵੀ 2 ਪਰਿਵਾਰ ਦੀਆਂ ਜਿਹੜੀਆਂ ਕੁਰਾਨਸ ਆ ਉਹਨਾਂ ਵਿੱਚੋਂ ਜਿਹੜੀ ਇੱਕ ਆ ਉਸ ਦੀ ਵਰਤੋਂ ਕੀਤੀ ਜਾਵੇਗੀ ਇਸ ਦੇ ਸਹੁੰ ਚੁੱਕ ਸਮਾਗਮ ਦੇ ਲਈ। ਜਦ ਇਲੈਕਸ਼ਨ ਸੀਗੀਆਂ ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਇਸ ਤੇ ਜਿਹੜਾ ਧਰਮ ਦਾ ਵੀ ਮੁੱਦਾ ਜਿਹੜਾ ਉਹ ਬਣਿਆ ਸੀ, ਤੇ ਖਾਸ ਕਰਕੇ ਜਿਹੜੀਆਂ ਇਹਦੀਆਂ ਫਾਰ ਲੈਫਟ ਪਾਲਿਸੀਜ਼ ਆ ਉਸ ਦਾ ਵੀ ਬਹੁਤ ਜ਼ਿਆਦਾ ਮੁੱਦਾ ਬਣਿਆ ਸੀਗਾ। ਪਰ ਕਿਉਂਕਿ ਐਰਿਕ ਐਡਮ ਜਿਹੜਾ ਮੌਜੂਦਾ ਮੇਅਰ ਆ, ਉਸਨੇ ਟਰੰਪ ਸਰਕਾਰ ਦੇ ਨਾਲ ਇੱਕ ਡੀਲ ਜਿਹੜੀ ਉਹ ਕਰ ਲਈ ਸੀ ਵੀ ਬਰਾਈਬਰੀ ਵਾਲੇ ਕੇਸ ਚੋਂ ਉਹ ਬਰੀ ਹੋ ਗਿਆ ਸੀ। ਐਂਡਰਿਊ ਕੁਮੋ ਜੋ ਕਿ ਕਿਸੇ ਟਾਈਮ ਦੇ ਉੱਤੇ ਨਿਊਯਾਰਕ ਦਾ ਗਵਰਨਰ ਜਿਹੜਾ ਉਹ ਰਿਹਾ ਆ, ਉਹਦੇ ਨਾਲ ਕਾਫੀ ਜ਼ਿਆਦਾ ਵਿਵਾਦ ਜਿਹੜੇ ਜੁੜੇ ਰਹੇ ਸੀਗੇ, ਤੇ ਉਸ ਨੂੰ ਵੀ ਇਸਨੇ ਹਰਾ ਦਿੱਤਾ ਸੀਗਾ। ਸੋ ਹੁਣ ਕਹਿੰਦੇ ਵੀ ਕੱਲ ਨੂੰ ਜਿਹੜਾ ਨਿਊਯਾਰਕ ਦਾ ਜਿਹੜਾ ਮੇਅਰ ਇਲੈਕਟ ਆ ਜ਼ੋਹਰਾਨ ਮਮਦਾਨੀ, ਉਹ ਆਪਣੇ ਜਿਹੜੀ ਸਹੁੰ ਆ ਉਹ ਚੁੱਕਣ ਜਾ ਰਿਹਾ ਆ। ਇਲੈਕਸ਼ਨ ਤੋਂ ਬਾਅਦ ਦੇ ਵਿੱਚ ਉਸਨੇ ਕਾਫੀ ਜ਼ਿਆਦਾ ਟ੍ਰਾਂਜੀਸ਼ਨ ਟੀਮ ਦੇ ਵਿੱਚ ਲੋਕਾਂ ਨੂੰ ਐਡ ਜਿਹੜਾ ਉਹ ਕੀਤਾ ਆ। ਸੋ ਕਹਿੰਦੇ ਵੀ ਸਾਰੇ ਜਣੇ ਬੜੀ ਕਰੀਬੀ ਅੱਖ ਰੱਖ ਰਹੇ ਆ। ਇਸਨੇ ਅਪਾਰਟਮੈਂਟਸ ਦੇ ਜਿਹੜੇ ਰੈਂਟ ਆ ਉਸ ਨੂੰ ਲੈ ਕੇ, ਅਫੋਰਡੇਬਿਲਿਟੀ ਨੂੰ ਲੈ ਕੇ, ਸਰਕਾਰ ਦੁਆਰਾ ਰਨ ਕੀਤਾ ਜਾਊਗਾ ਜਿਹੜਾ ਰਾਸ਼ਨ ਪਾਣੀ ਦਾ ਜਿਹੜਾ ਸਟੋਰ ਉਹ ਜਿਹੜੇ ਸੀਗਾ, ਤੇ ਜਿਹੜਾ ਪਬਲਿਕ ਟਰਾਂਜ਼ਿਟ ਆ ਫ੍ਰੀ ਕਰਨ ਦੀ ਗੱਲ ਆਖੀ ਸੀ, ਬਿਲੀਅਨੇਅਰਸ ਦੇ ਉੱਤੇ ਟੈਕਸ ਲਾਉਣ ਦੀ ਜਿਹੜੀ ਉਹ ਗੱਲ ਆਖੀ ਸੀ। ਹੁਣ ਦੇਖਣਾ ਹੋਊਗਾ ਵੀ ਜਦੋਂ ਇਵੈਂਚੁਅਲੀ ਇਹ ਸਹੁੰ ਚੁੱਕ ਲੈਂਦਾ ਆ ਤਾਂ ਇਹ ਆਪਣੇ ਜਿਹੜੀਆਂ ਪਾਲਿਸੀਜ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੋਈ ਸੁਧਾਰ ਜਿਹੜਾ ਆ ਉਹ ਕਰਨ 'ਚ ਕਾਮਯਾਬ ਜਿਹੜਾ ਉਹ ਰਹਿ ਸਕੇਗਾ। ਸੋ ਕਹਿੰਦੇ ਵੀ ਕੱਲ ਜਿਹੜੀ ਇੱਕ ਵੱਡੀ ਰੈਲੀ ਇਹਨੇ ਜਿਹੜੀ ਨਾਲ ਦੇ ਨਾਲ ਕਰਨੀ ਆ, ਬਰਨੀ ਸੈਂਡਰ ਤੇ AOC ਵੀ ਇਸ ਦੇ ਵਿੱਚ ਸ਼ਾਮਲ ਜਿਹੜੀ ਉਹ ਹੋਣ ਜਾ ਰਹੀ ਆ। ਕੁਛ ਵੀਕ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਵੀ ਇਸਨੇ ਮੁਲਾਕਾਤ ਜਿਹੜੀ ਉਹ ਕੀਤੀ ਸੀਗੀ ਓਵਲ ਆਫਿਸ ਦੇ ਵਿੱਚ, ਜਿਹੜਾ ਉਹ ਜਾ ਕੇ ਟਰੰਪ ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀਗਾ ਵੀ ਮਮਦਾਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਰ ਜਾਵੇ। ਇੱਥੋਂ ਤੱਕ ਵੀ ਉਹਨਾਂ ਨੇ ਕਿਊਮੋ ਨੂੰ ਵੀ ਵੋਟ ਪਾਉਣ ਦੇ ਲਈ ਆਪਣੇ ਸਮਰਥਕਾਂ ਨੂੰ ਆਖਿਆ ਸੀਗਾ,
ਪਰ ਇਵੈਂਚੁਅਲੀ ਜਿਹੜਾ ਮਮਦਾਨੀ ਆ ਉਸਨੇ ਜਨਰਲ ਇਲੈਕਸ਼ਨ ਦੇ ਵਿੱਚ ਨਵੰਬਰ 'ਚ ਜਿੱਤ ਪ੍ਰਾਪਤ ਕਰ ਲਈ ਸੀਗੀ। ਸੋ ਨਿਊਯਾਰਕ ਕਿਸ ਦਿਸ਼ਾ ਵੱਲ ਨੂੰ ਜਿਹੜਾ ਉਹ ਜਾਊਗਾ, ਇਸ ਦੀ ਮੇਅਰ ਬਣਨ ਤੋਂ ਬਾਅਦ 'ਚ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਉੱਦਾਂ ਇਹ ਨਹੀਂ ਆ ਵੀ ਹੋਰ ਕਮਿਊਨਿਟੀਜ਼ ਦੇ ਮੇਅਰ ਜਿਹੜੇ ਉਹ ਨਹੀਂ ਬਣਦੇ, ਪਰ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸਿਟੀ ਆ ਨਿਊਯਾਰਕ ਸਿਟੀ, ਸੋ ਇਸ ਕਰਕੇ ਇੱਕ ਇਮੀਗ੍ਰੈਂਟ ਪਰਿਵਾਰ ਦੇ ਵਿੱਚੋਂ ਆਇਆ ਇਹ ਬੰਦਾ, ਬੜੀ ਯੰਗ ਉਮਰ ਦਾ ਇਹ ਜਿਹੜਾ ਜ਼ੋਰਾਨ ਮਮਦਾਨੀ, ਉਹ ਕਿਸ ਤਰੀਕੇ ਦੇ ਨਾਲ ਰਨ ਕਰੂਗਾ, ਉਸ ਨੂੰ ਲੈ ਕੇ ਹਰ ਇੱਕ ਦੀ ਜਿਹੜੀ ਨਜ਼ਰ ਆ ਨਿਊਯਾਰਕ ਸਿਟੀ ਦੇ ਉੱਤੇ ਰਹੇਗੀ। ਜੀ, ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੁਨੀਆ ਦੇ ਵਰਲਡ ਦੇ ਵਿੱਚ 10 ਜਿਹੜੀਆਂ ਵੱਡੀਆਂ ਇਵੈਂਟਸ ਕੀ ਵਾਪਰੀਆਂ, ਅਮਰੀਕਾ ਦੇ ਵਿੱਚ ਸੰਨ 2025 ਚ ਕੀ ਕੁਝ ਵਾਪਰਿਆ, ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਵੀ ਮੈਨੂੰ ਪੀਸ ਅਵਾਰਡ ਦਿੱਤਾ ਜਾਵੇ, 8 ਜੰਗਾਂ ਮੈਂ ਖਤਮ ਕੀਤੀਆਂ। ਕਿਹੜੇ ਮੁਲਕਾਂ ਦੇ ਉੱਤੇ ਅਮਰੀਕਾ ਨੇ ਹੁਣ ਤੱਕ ਬੰਬਾਰਡਮੈਂਟ ਕੀਤੀ ਆ, ਉਹ ਆਪਾਂ ਸਾਰਾ ਕੁਝ ਡਿਸਕਸ ਕਰਾਂਗੇ।
ਸਵਾਗਤ ਹੈ ਕਰੀ ਫਿਰ ਬ੍ਰੇਕ ਤੋਂ ਬਾਅਦ ਚ ਪ੍ਰੋਗਰਾਮ ਅਪਡੇਟ ਅਮਰੀਕਾ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਐਰਿਕ ਸ਼ਮਿਡ ਜੋ ਸੈਨੇਟਰ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਮਾਲੀਅਨ ਮੂਲ ਦੇ ਫਰਾਡਸਟਰ ਆ, ਜਿਨ੍ਹਾਂ ਨੇ ਫਰਾਡ ਕੀਤੇ ਆ ਮਿਲੀਅਨਸ ਆਫ ਡਾਲਰ ਦੇ, ਉਹਨਾਂ ਨੂੰ ਅੰਡਰ 18 USC 1340 ਦੇ ਤਹਿਤ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਜਾਵੇ, ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਜਾਣ ਤੇ ਮਾਸ ਡੀਨੈਚੁਰਲਾਈਜੇਸ਼ਨ ਕੀਤੀ ਜਾਵੇ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਕਹਿੰਦੇ ਵੀ ਇਨਫ ਟਾਕ ਅਬਾਊਟ ਸਮਾਲੀ ਫਰਾਡ, ਵੀ ਨੀਡ ਇਮੀਡੀਏਟ ਐਕਸ਼ਨ। HSI ਕਹਿੰਦੇ ਵੀ ਡੋਰ ਟੂ ਡੋਰ ਜਾ ਰਹੀ ਆ ਹੋਰ ਅਰੈਸਟ ਕਰਨ ਨੂੰ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਆਈਸ ਵਾਲੇ ਵੀ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਹੈਗੇ। ਜੀ ਬਿਲਕੁਲ। ਸੋ DHS ਦੀ ਜਿਹੜੀ ਆਡਿਟਿੰਗ ਆ ਸੋਮਾਲੀ US ਸਿਟੀਜ਼ਨਸ ਦੀ ਪੋਟੈਂਸ਼ੀਅਲ ਫਰਾਡ ਦੇ ਲਈ ਉਹ ਸ਼ੁਰੂ ਹੋ ਚੁੱਕੀ ਆ। ਤੇ ਇਹੀ ਨਹੀਂ ਕਹਿੰਦੇ ਵੀ ਹੋਰ ਵੀ ਹਾਈ ਰਿਸਕ ਜਿਹੜੀਆਂ ਕੰਟਰੀਜ਼ ਆ ਉਹਨਾਂ ਦੇ ਦੁਆਰਾ ਵੀ ਜੇ ਪੋਸੀਬਲ ਫਰਾਡ ਕੀਤੇ ਗਏ ਆ ਉਹਨਾਂ ਨੂੰ ਲੈ ਕੇ ਵੀ ਆ। ਪਿਛਲੇ ਮਹੀਨੇ ਦੇ ਵਿੱਚ ਹੀ ਜਾਂ ਇਸੇ ਮਹੀਨੇ ਦੇ ਵਿੱਚ ਹੀ ਇਹਨਾਂ ਨੇ ਕਿਹਾ ਸੀਗਾ ਵੀ 200-300 ਬੰਦਾ ਹਰ ਮਹੀਨੇ ਡੀਨੈਚੁਰਲਾਈਜ਼ ਕਰਨਾ ਆ ਜੇ ਕਿਸੇ ਨੇ ਝੂਠ ਬੋਲਿਆ ਆ ਜਾਂ ਫਰਾਡ ਕਰਕੇ ਉਹਨਾਂ ਨੇ ਇਹ ਜਿਹੜੀ ਸਿਟੀਜ਼ਨਸ਼ਿਪ ਹਾਸਲ ਕੀਤੀ ਆ। ਸੋ ਆਲਰੇਡੀ ਡਿਪਾਰਟਮੈਂਟ ਨੇ ਕਨਫਰਮ ਕੀਤਾ ਵੀ 19 ਮੁਲਕਾਂ ਦੇ ਜਿਹੜੇ ਇਮੀਗ੍ਰੇਸ਼ਨ ਕੇਸਿਸ ਆ ਉਹਨਾਂ ਨੂੰ ਰਿਵਿਊ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਆ ਤੇ ਪੋਟੈਂਸ਼ੀਅਲ ਡੀਨੈਚੁਰਲਾਈਜੇਸ਼ਨ ਆ। ਹੈ ਇਹਦੇ ਕੰਮ ਡੀਨੈਚੁਰਲਾਈਜ਼ ਕਰਨਾ ਕਾਫੀ ਔਖਾ, ਕੋਈ ਏਡਾ ਸੌਖਾ ਕੰਮ ਨਹੀਂ ਹੈਗਾ, ਪਰ ਉਹ ਲੋਕਾਂ ਨੂੰ ਹੁਣ ਡਰ ਪਿਆ ਆ ਜਿਨ੍ਹਾਂ ਨੇ ਝੂਠ ਬੋਲੇ ਆ। ਉਹਨਾਂ ਦੇ ਦਿਲ ਨੂੰ ਪਤਾ ਹੈ ਅੰਦਰ ਖਾਤੇ ਵੀ ਭਾਈ ਕੀ ਕੰਮ ਕਰਕੇ ਉਹ ਉਸ ਲੈਵਲ ਤੱਕ ਜਿਹੜੇ ਉਹ ਪਹੁੰਚੇ ਆ। ਸੋ ਉਹ ਡੈਫੀਨੇਟਲੀ ਆ। ਤੇ ਬਾਕੀ ਜਦੋਂ ਇਦਾਂ ਦੀ ਨੈਸ਼ਨਲ ਨਿਊਜ਼ ਬਣਦੀ ਆ ਤਾਂ ਫਿਰ ਮੌਕਾ ਜਿਹੜਾ ਹਰਜੋਤ ਸਿੰਘ ਜੀ ਪ੍ਰਸ਼ਾਸਨ ਦੇ ਕੋਲ ਇਸ ਚੀਜ਼ ਨੂੰ ਲੈ ਕੇ ਹੋਰ ਸਖਤੀ ਤੇ ਹੋਰ ਘੋਖ ਕਰਨ ਦਾ ਜਿਹੜਾ ਉਹ ਮੌਕਾ ਜ਼ਰੂਰ ਮਿਲ ਜਾਂਦਾ ਹੈਗਾ। ਜੀ ਅਗਲੀ ਖਬਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਮੈਨੂੰ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ। ਮੈਂ 8 ਜੰਗਾਂ ਰੋਕੀਆਂ। ਕਿਹੜੀਆਂ ਜੰਗਾਂ ਉਹਨਾਂ ਨੇ ਰੋਕੀਆਂ ਕਿ ਸੱਚਮੁੱਚ ਹੀ ਰੋਕੀਆਂ? ਉਸ ਤੋਂ ਬਿਨਾਂ ਉਹ ਜਦੋਂ ਪਹਿਲੇ ਦਿਨ ਹੀ ਆਏ ਸੀ ਉਹ ਕਹਿੰਦੇ ਸੀ ਵੀ ਮੈਂ ਕਿਸੇ ਦੇ ਨਾਲ ਕਿਸੇ ਤੇ ਅਟੈਕ ਨਹੀਂ ਕਰਨਾ, ਇਹ ਸਾਰਾ ਵੇਸਟ ਆਫ ਮਨੀ ਆ। ਤੇ ਕਿਹੜੇ ਮੁਲਕਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਬੰਬਾਰਡਮੈਂਟ ਕੀਤੀ ਆ, ਉਹ ਜ਼ਰੂਰ ਆਪਾਂ ਸ਼ਾਰਟਲੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿਉਂਕਿ 2025 ਦਾ ਐਂਡ ਆ। ਸੋ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਹਮਾਸ ਨੂੰ ਲੈ ਕੇ ਟਰੰਪ ਹੁਣੀ ਕਹਿੰਦੇ ਵੀ ਆਪਾਂ ਜਿਹੜੀ ਜੰਗਬੰਦੀ ਕੀਤੀ ਹੈਗੀ ਆ, ਜਿਹੜੇ ਹਮਾਸ ਵਾਲਿਆਂ ਨੇ ਜਿੰਨੇ ਕੁ ਉਹਨਾਂ ਦੇ ਬੰਦੀ ਬਣਾਏ ਹੋਏ ਲੋਕ ਸੀ ਉਹਨਾਂ ਨੂੰ ਛੱਡ ਦਿੱਤਾ ਹੈਗਾ। ਸੋ ਉਹ ਜਿਹੜਾ ਪਹਿਲਾ ਨੰਬਰ ਜਿਹੜਾ ਉਹ ਲੈ ਰਹੇ ਆ, ਪਰ ਹਜੇ ਵੀ ਆਪਾਂ ਦੇਖ ਰਹੇ ਹਾਂ ਵੀ ਉੱਥੇ ਸਿਚੁਏਸ਼ਨ ਕਿੱਦਾਂ ਦੀ ਬਣੀ ਹੋਈ ਹੈਗੀ ਆ। ਇਜ਼ਰਾਈਲ ਤੇ ਈਰਾਨ ਨੂੰ ਲੈ ਕੇ 12 ਦਿਨਾਂ ਦੀ ਜਿਹੜੀ ਜੰਗ ਚੱਲੀ ਸੀ ਈਰਾਨ ਤੇ ਇਜ਼ਰਾਈਲ ਦੇ ਵਿੱਚ। ਹਾਲਾਂਕਿ ਈਰਾਨ ਕੋਲ ਵੀ ਨਿਊਕਲੀਅਰ ਪ੍ਰੋਗਰਾਮ ਹੈਗੇ ਆ ਤੇ ਟਰੰਪ ਹੁਣੀ ਇਹ ਕਹਿ ਰਿਹਾ ਵੀ ਹਾਂ ਅਸੀਂ ਜਿਹੜੀ ਇਜ਼ਰਾਈਲ ਤੇ ਈਰਾਨ ਆ ਉਹਨਾਂ ਦੀ ਜਿਹੜੀ ਜੰਗ ਆ ਰੋਕੀ ਹੈਗੀ ਆ। ਈਜਿਪਟ ਤੇ ਇਥੀਓਪੀਆ ਦੇ ਵਿੱਚ ਮੀਡੀਏਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਅਸੀਂ ਕੀਤੀ ਆ। ਇੰਡੀਆ ਪਾਕਿਸਤਾਨ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮੁੱਦਾ ਹੈਗਾ। ਅਪ੍ਰੈਲ ਦੇ ਵਿੱਚ ਜਦੋਂ ਉੱਥੇ ਕੁਝ ਜਿਹੜੇ ਟੂਰਿਸਟ ਸੀਗੇ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਜੋ ਕਸ਼ਮੀਰ ਦੇ ਵਿੱਚ ਸੀਗੇ, ਤੇ ਉਸ ਤੋਂ ਬਾਅਦ ਫਿਰ ਇੰਡੀਆ ਨੇ ਪਾਕਿਸਤਾਨ ਤੇ ਅਟੈਕ ਕੀਤਾ ਤੇ ਉਹ ਇੱਕ ਜੰਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ, ਜਿਸ ਨੂੰ ਟਰੰਪ ਉਹਨਾਂ ਨੇ ਬਹੁਤ ਵਾਰ ਕਿਹਾ ਵੀ ਹਾਂ ਵੀ ਮੈਂ ਵਿੱਚ ਪੈ ਕੇ ਜਿਹੜੀ ਆ ਜੰਗ ਰੋਕੀ ਆ। ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੀ ਹੋਣਾ ਵੀ ਪੰਜਾਬੀ ਨੌਜਵਾਨ ਰਿੱਕੀ ਗਿੱਲ ਜਿਹੜੇ ਸਟਾਕਟਨ ਏਰੀਏ ਦੇ ਆ, ਇੱਕ ਟਾਈਮ ਦੇ ਉੱਤੇ ਉਹ US ਕਾਂਗਰਸ ਲਈ ਵੀ ਖੜੇ ਸੀ, ਉਹਨਾਂ ਨੂੰ ਵੀ ਇੱਕ ਅਵਾਰਡ ਦਿੱਤਾ ਗਿਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਹ ਵੀ ਇਨਵੋਲਵ ਹੋਏ ਸੀ ਇਸ ਜੰਗ ਨੂੰ ਰੋਕਣ ਲਈ। ਹੁਣ ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਅਸੀਂ ਵੀ ਵਿੱਚ ਜਿਹੜੇ ਇਨਵੋਲਵ ਹੋਏ ਸੀ ਤਾਂ ਕਿ ਜਿਹੜੀ ਇਹ ਜੰਗ ਆ ਉਹ ਨਾ ਵੱਧ ਸਕੇ। ਸਰਬੀਆ ਤੇ ਕੋਸਵੋ ਜਿਹੜੀ ਆ ਉਸ ਜੰਗ ਨੂੰ ਵੀ ਵਾਈਟ ਹਾਊਸ ਵਾਲੇ ਕਹਿ ਰਹੇ ਵੀ ਅਸੀਂ ਰੋਕਿਆ। ਰਵਾਂਡਾ ਤੇ ਕੋਂਗੋ ਇਸ ਨੂੰ ਵੀ ਰੋਕਿਆ। ਅਰਮੀਨੀਆ ਤੇ ਆਜ਼ਰਬਾਈਜਾਨ ਇਸ ਜੰਗ ਨੂੰ, ਕੰਬੋਡੀਆ ਤੇ ਥਾਈਲੈਂਡ ਨੂੰ ਲੈ ਕੇ ਕਹਿੰਦੇ ਵੀ ਅਸੀਂ ਰੋਕਿਆ। ਪਰ ਅਜੇ ਕੰਬੋਡੀਆ ਤੇ ਥਾਈਲੈਂਡ ਦੇ ਵਿੱਚ ਆਪਾਂ ਪਿਛਲੇ ਹਫ਼ਤੇ ਤੋਂ ਦੇਖ ਰਹੇ ਹਾਂ ਫੇਰ ਵੀ ਕੁਛ ਨਾ ਕੁਛ ਜਿਹੜੀ ਆ ਕਸ਼ਮਕਸ਼ ਚੱਲ ਰਹੀ ਹੈਗੀ ਆ ਉਹਨਾਂ ਦੇ ਬਾਰਡਰ ਦੇ ਉੱਤੇ ਜੀ। ਤੇ ਬਿਲਕੁਲ। ਸੋ ਅਗਲੇ ਜਿਹੜੇ ਹੈਗੇ ਆ ਜਿਹੜੇ 10 ਮੋਸਟ ਸਿਗਨੀਫੀਕੈਂਟ ਵਰਲਡ ਇਵੈਂਟਸ
ਜਿਹੜੀਆਂ ਆਪਾਂ ਦੱਸਦੇ ਜਾਈਏ ਉਹ ਵੀ ਦੱਸਣੀਆਂ ਆ, ਉਹ ਤਾਂ ਪਹਿਲਾਂ ਆਪਾਂ ਅਮਰੀਕਾ ਦੀਆਂ ਦੱਸੀਏ ਹਰਜੋਤ ਫਿਰ। ਸਿੰਘ ਜੀ, ਜੇ ਯੂਐਸ ਵਾਲੀ ਤੋਂ ਸ਼ੁਰੂ ਕਰ ਦੇਵਾਂ ਵੀ ਤੁਸੀਂ ਵਰਲਡ ਦੀਆਂ ਦੱਸ ਦਿਓ, ਤੇ ਮੈਂ ਠੀਕ ਤਾਂ ਆ। ਜਿਹੜਾ ਸ਼ੇਅਰ ਕਰਦੇ ਹਾਂ ਵੀ ਜੋ ਅਮਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ ਇੰਪੋਰਟੈਂਟ ਕਹਿ ਲਓ ਵੀ ਜਿੰਨੇ ਸੁਰਖੀਆਂ ਬਟੋਰੀਆਂ ਜਾਂ ਜਿਨ੍ਹਾਂ ਦੇ ਉੱਤੇ ਹਰ ਇੱਕ ਦੀ ਨਜ਼ਰ ਰਹੀ, ਜਿਸ ਨੇ ਚੇਂਜਸ ਜਿਹੜੇ ਉਹ ਲਿਆਂਦੇ, ਸਭ ਤੋਂ ਪਹਿਲੀ ਤਾਂ ਮੰਦਭਾਗੀ ਗੱਲ ਦੇ ਨਾਲ ਹੀ ਸ਼ੁਰੂ ਹੋਈ ਸੀਗੀ। ਨਿਊ ਔਰਲੀਨਸ ਦੇ ਵਿੱਚ ਹਮਲਾ ਨਿਊ ਈਅਰਸ ਡੇ ਦੇ ਉੱਤੇ ਕਰ ਦਿੱਤਾ ਗਿਆ ਸੀ। ਇੱਕ ਆਈਸਿਸ ਦੇ ਦੁਆਰਾ ਇੰਸਪਾਇਰਡ ਬੰਦਾ ਸੀ, ਉਹਨੇ ਆਪਣਾ 150 ਪਿੱਕਾ ਪੈਡੈਸਟਰੀਅਨਸ ਦੇ ਉੱਤੇ ਚਾੜ ਦਿੱਤਾ ਸੀ ਨਿਊ ਔਰਲੀਨਸ 'ਚ। 14 ਜਾਣਿਆਂ ਦੀ ਮੌਤ ਹੋਈ ਸੀ। ਫਿਰ ਜਨਵਰੀ ਦੇ ਵਿੱਚ ਹੀ ਲੱਗਦਾ ਹੁੰਦਾ ਨਾ ਵੀ ਕਈ ਵਾਰੀ ਕਿੰਨਾ ਹੀ ਵਕਤ ਜਿਹੜਾ ਆ ਪੁਰਾਣੀ ਗੱਲ ਹੋ ਗਈ, ਪਰ ਇੰਨਾ ਨਹੀਂ, ਸਾਲ ਪੁਰਾਣੀ ਗੱਲ ਹੀ ਆ। ਕੈਲੀਫੋਰਨੀਆ ਤੇ ਸਦਰਨ ਕੈਲੀਫੋਰਨੀਆ 'ਚ ਅੱਗਾਂ ਨੇ ਹਾਹਾਕਾਰ ਜਿਹੜੀ ਉਹ ਮਚਾਈ ਹੋਈ ਸੀ, ਜਿਸ ਦੇ ਵਿੱਚ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋਈ। ਜਿਹੜੀ ਪੈਸੀਫਿਕ ਪੈਲੀਸੇਡਸ ਤੇ ਅਲਟਾਡੀਨਾ ਵਾਲੇ ਇਲਾਕੇ 'ਚ 16,000 ਤੋਂ ਵੱਧ ਜਿਹੜੇ ਸਟਰਕਚਰ ਆ ਉਹ ਜਿਹੜੇ ਉਹ ਨੁਕਸਾਨੇ ਗਏ ਸੀਗੇ। 19 ਜਨਵਰੀ ਦੇ ਇਰਦ ਗਿਰਦ ਟਿਕਟੌਕ ਬੈਨ ਹੋਣਾ ਸੀਗਾ, ਕੁਛ ਘੰਟਿਆਂ ਦੇ ਲਈ ਬੈਨ ਹੋਇਆ, ਫਿਰ ਟਰੰਪ ਹੋਣਾ ਨੇ ਉਹਨਾਂ ਨੂੰ ਮੌਲਤ ਦੇ ਦਿੱਤੀ, ਤੇ ਹੁਣ ਸਾਲ ਦੇ ਅਖੀਰ ਤੱਕ ਇਵੈਂਚੁਅਲੀ ਜਿਹੜਾ ਟਿਕਟੌਕ ਆ ਉਹ ਉਸ ਦੀ ਜਿਹੜੀ ਯੂਐਸ ਵਾਲਾ ਹਿੱਸਾ ਆ, ਕਹਿ ਸਕਦੇ ਹਾਂ ਵੀ ਉਹ ਉਸ ਦਾ ਬਿਜ਼ਨਸ ਦਾ ਜਿਹੜਾ ਐਂਗਲ ਆ ਉਹ ਯੂਐਸ ਕੰਪਨੀਜ਼ ਦੇ ਕੋਲ ਆ ਰਿਹਾ ਹੈਗਾ ਆ। ਰਾਸ਼ਟਰਪਤੀ ਟਰੰਪ ਨੇ ਸਹੁੰ ਚੁੱਕੀ ਸੀਗੀ, ਉਸ ਤੋਂ ਬਾਅਦ ਡੌਜ ਜਿਹੜਾ ਆ ਬਹੁਤ ਜ਼ਿਆਦਾ ਫੇਮਸ ਹੋਇਆ। ਸਰਕਾਰੀ ਏਜੰਸੀਆਂ ਧੜਾ ਧੜ ਐਵਰੀ ਡੇ, ਜਿੱਦਾਂ ਤਾਸ਼ ਦੇ ਪੱਤੇ ਡਿੱਗਦੇ ਆ ਉੱਦਾਂ ਜਿਹੜੀਆਂ ਏਜੰਸੀਜ਼ ਆ ਉਹ ਬੰਦ ਹੋ ਰਹੀਆਂ ਸੀ। ਸਰਕਾਰੀ ਜੌਬਾਂ ਜਿਹੜੀਆਂ ਉਹ ਹਵਾ ਦੇ ਵਿੱਚ ਉੱਡ ਗਈਆਂ। ਸੋ 2 ਨਾਨ ਕੰਜ਼ੈਕਟਿਵ ਟਰਮਸ ਦੇ ਲਈ ਜਿਹੜੇ ਦੂਜੇ ਰਾਸ਼ਟਰਪਤੀ ਬਣੇ ਸੀਗੇ ਟਰੰਪ, ਜਦੋਂ ਉਹਨਾਂ ਨੇ ਸਹੁੰ ਚੁੱਕੀ ਸੀਗੀ, ਠੰਡ ਇੰਨੀ ਜ਼ਿਆਦਾ ਸੀਗੀ, ਇਸ ਵਾਰ ਸਹੁੰ ਚੁੱਕ ਦੇ ਲਈ ਉਹਨਾਂ ਨੂੰ ਅੰਦਰ ਰੋਟੈਂਡਾ ਦੇ ਵਿੱਚ ਜਿਹੜੀ ਸਹੁੰ ਆ ਉਹ ਚੁਕਾਉਣੀ ਪਈ ਸੀਗੀ। ਸੋ ਇਕੱਠ ਜਿਹੜਾ ਉਹ ਨਹੀਂ ਹੋ ਸਕਿਆ ਸੀ। ਫਿਰ ਜਿਹੜਾ ਹਰਜੋਤ ਸਿੰਘ ਜੀ, ਇੱਕ ਅਮਰੀਕਨ ਏਅਰਲਾਈਨਸ ਦਾ ਰੀਜਨਲ ਜੈਟ ਤੇ ਆਰਮੀ ਦਾ ਬਲੈਕ ਹਾਕ ਹੈਲੀਕਾਪਟਰ, ਉਹਨਾਂ ਦੀ ਮਿਡ ਏਅਰ ਕੋਲੀਜਨ ਹੁੰਦੀ ਆ। ਇਹ ਵੀ ਜਨਵਰੀ ਦੀ ਜਿਹੜੀ ਗੱਲ ਆ, ਜੇ ਲੱਗਦਾ ਜੇ ਜ਼ਿਆਦਾ ਟਾਈਮ ਨਹੀਂ ਹੋਇਆ, ਜਾਂ ਕਈਆਂ ਨੂੰ ਲੱਗਦਾ ਹੋਊਗਾ ਬੜੀ ਪੁਰਾਣੀ ਜਿਹੜੀ ਆ ਉਹ ਗੱਲ ਹੈਗੀ ਆ। ਸੋ ਰੀਗਨ ਨੈਸ਼ਨਲ ਏਅਰਪੋਰਟ ਦੇ ਨਜ਼ਦੀਕ ਇਹ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਸਾਰੇ ਦੇ ਸਾਰੇ ਪੈਸੰਜਰਸ ਆ, ਦੋਨਾਂ ਹੀ ਏਅਰਕ੍ਰਾਫਟ ਦੇ, ਹੈਲੀਕਾਪਟਰ ਵਾਲੇ ਤੇ ਜਿਹੜੇ ਰੀਜਨਲ ਸੀਗੇ ਏਅਰਪਲੇਨ ਦੇ, ਉਹਨਾਂ ਦੀ ਮੌਤ ਜਿਹੜੀ ਹੋ ਗਈ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਦੌਰ ਆਇਆ ਇਮੀਗ੍ਰੇਸ਼ਨ ਕ੍ਰੈਕਡਾਊਨ ਦਾ। ਐਲੀਗੇਟਰ ਐਲਕੈਟਰਾਜ਼ ਇਹ ਬਹੁਤ ਮਸ਼ਹੂਰ ਹੋਇਆ, ਜਿੱਥੇ ਐਵਰਗਲੇਡਸ ਦੇ ਵਿੱਚ ਇੱਕ ਡਿਟੈਂਸ਼ਨ ਸੈਂਟਰ ਬਣਾਇਆ ਗਿਆ ਫਲੋਰੀਡਾ ਦੇ ਵਿੱਚ, ਤੇ ਇਹ ਕਿਹਾ ਗਿਆ ਵੀ ਇਹਨਾਂ ਨੂੰ ਜਿਹੜਾ ਵੀ ਕੋਈ ਭੱਜਣ ਦੀ ਕੋਸ਼ਿਸ਼ ਕਰੂਗਾ, ਐਲੀਗੇਟਰ ਦਾ ਫੂਡ ਇਹ ਬਣਨਗੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਸੈਕਿੰਡ ਟਰਮ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਕ੍ਰੈਕਡਾਊਨ ਆ ਇਸ ਟਾਈਮ ਦੇ ਉੱਤੇ ਸ਼ੁਰੂ ਹੁੰਦਾ ਆ, ਤੇ ਹਰਜੋਤ ਸਿੰਘ ਜੀ ਅਜੇ ਤੱਕ ਵੀ ਜਿਹੜਾ ਉਹ ਚੱਲ ਰਿਹਾ ਆ। ਫਿਰ ਲੋਕਾਂ ਦੀ ਆਪਣੀ ਜਿਹੜੀ ਆ ਉਹ ਕਹਿ ਲਓ ਵੀ ਜਰਨਲਿਜ਼ਮ ਆਪਣਾ ਉਹਨਾਂ ਦਾ ਸ਼ੁਰੂ ਹੋਇਆ। ਲੋਕਾਂ ਨੇ ਵੀਡੀਓ ਬਣਾ ਕੇ ਆਈਸ ਦੀ ਏਜੰਟਸ ਦੀਆਂ ਅਨਮਾਰਕਡ ਕਾਰਡਸ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਵਾਇਰਲ ਹੋਣੀਆਂ ਸ਼ੁਰੂ ਹੋਈਆਂ। ਥਰਡ ਕੰਟਰੀ ਦੇ ਵਿੱਚ ਲੋਕਾਂ ਨੂੰ ਘੱਲਣਾ ਜਿਹੜਾ ਆ ਉਸ ਦੀ ਚਰਚਾ ਜਿਹੜੀ ਸ਼ੁਰੂ ਹੋਈ। ਫਿਰ ਇਮੀਗ੍ਰੇਸ਼ਨ ਕ੍ਰੈਕਡਾਊਨ ਤੋਂ ਬਾਅਦ 'ਚ ਵਾਰੀ ਆਉਂਦੀ ਟਰੰਪ ਟੈਰਿਫਸ ਦੀ, ਅਪ੍ਰੈਲ ਮਹੀਨੇ ਦੇ ਵਿੱਚ। ਅਜੇ ਆਪਾਂ ਮਾਰਚ ਹੀ ਜਿਹੜਾ ਹਰਜੋਤ ਸਿੰਘ ਜੰਗ ਨੇ ਅਪ੍ਰੈਲ ਦੇ ਵਿੱਚ ਪਹੁੰਚਿਆ, ਤੁਸੀਂ ਦੇਖੋ ਵੀ ਕਿੰਨੇ ਘਟਨਾਕ੍ਰਮ ਆਲਰੇਡੀ ਅਮਰੀਕਾ 'ਚ ਵਾਪਰ ਚੁੱਕੇ ਸੀ, ਕਿੰਨਾ ਕੁਛ ਜਿਹੜਾ ਉਹ ਚੇਂਜ ਹੋਇਆ ਸੀ। ਅਪ੍ਰੈਲ ਦੇ ਵਿੱਚ ਰੈਸੀਪ੍ਰੋਕਲ ਡੇ ਜਿਹੜਾ ਟੈਰਿਫ ਡੇ ਆ ਉਹ ਬਣਾਇਆ ਗਿਆ। 100% 150% ਟੈਰਿਫ ਕਦੀ ਇਹਦੇ ਤੇ ਲੱਗ ਗਿਆ, ਕਦੀ ਉਹਦੇ ਤੇ ਲੱਗ ਗਿਆ। ਐਵਰੀ ਡੇ ਐਵਰੀ ਆਵਰ ਪਤਾ ਨਹੀਂ ਸੀ ਲੱਗ ਰਿਹਾ ਵੀ ਬਣਨਾ ਕੀ ਆ। ਸੋ ਟ੍ਰੇਡ ਵਾਰਸ ਜਿਹੜੀਆਂ ਸ਼ੁਰੂ ਹੋ ਗਈਆਂ, ਟ੍ਰੇਡ ਟਾਕਸ ਜਿਹੜੀਆਂ ਸ਼ੁਰੂ ਹੋ ਗਈਆਂ, ਆਪਣੇ ਗਵਾਂਢੀ ਮੁਲਕ ਨੂੰ ਆਪਣੇ ਅਧੀਨ ਕਰਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਅਮਰੀਕਾ 'ਚ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਲੈਣ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਗਈਆਂ। ਮਾਰਚ ਦੇ ਵਿੱਚ ਯੂਐਸ ਨੇ ਏਅਰ ਸਟ੍ਰਾਈਕ ਕੀਤੀ ਹਾਊਦੀ ਕੰਟਰੋਲ ਜਿਹੜੇ ਯਮਨ ਦੇ ਇਲਾਕੇ ਆ ਉਹਨਾਂ ਦੇ ਵਿੱਚ 100 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਉਹ ਉੱਥੇ ਜਿਹੜੇ ਉਹ ਮਾਰੇ ਗਏ। ਇਰਾਨੀਅਨ ਬੈਕਡ ਜਿਹੜੇ ਹਾਊਦੀ ਰੈਬਲਸ ਆ ਉਹਨਾਂ ਨੇ ਅਮਰੀਕਨ ਜਿਹੜੀਆਂ ਸ਼ਿਪਿੰਗ ਇੰਟਰਸਟ ਆ ਉਹਨਾਂ ਦੇ ਉੱਤੇ ਹਮਲੇ ਜਿਹੜੇ ਆ ਉਹ ਸ਼ੁਰੂ ਕਰਨੇ। ਇਸੇ ਦਰਮਿਆਨ ਯਾਦ ਹੋਣਾ ਹਰਜੋਤ ਸਿੰਘ ਜੀ, ਅਟਲਾਂਟਿਕ ਦੇ ਇੱਕ ਪੱਤਰਕਾਰ ਨੂੰ ਇਹਨਾਂ ਨੇ ਆਪਣੀ ਚੈਟ ਦੇ ਵਿੱਚ ਐਡ ਕਰ ਲਿਆ, ਜਿਸ ਦੇ ਵਿੱਚ ਇਹ ਪਹਿਲਾਂ ਹੀ ਹਮਲਿਆਂ ਦੀ ਜਿਹੜੀ ਜਾਣਕਾਰੀ ਆ ਪੀਟ ਹੈਗਸੈਥ ਦੇ ਰਹੇ ਸੀਗੇ। ਪ੍ਰਾਈਵੇਟ ਜਿਹੜੀ ਮੈਸੇਜਿੰਗ ਐਪ ਸਿਗਨਲ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਉਹ ਰੌਲਾ ਰੱਪਾ ਪਿਆ। ਫਿਰ ਜਿਹੜੇ ਸੀਜ਼ ਫਾਇਰ ਐਗਰੀਮੈਂਟ ਆ ਉਹ ਮਈ ਮਹੀਨੇ ਦੇ ਵਿੱਚ ਵਾਪਰਿਆ।
ਜਿਹੜੇ 5 ਸਾਇੰਟਿਸਟ ਆ ਉਹਨਾਂ ਨੇ weight loss ਦੇ ਲਈ ਹੈਲਥ ਨੂੰ ਲੈ ਕੇ ਵੀ ਜਿਹੜੀਆਂ ਚੇਂਜਸ ਆ ਉਹ ਇੱਥੇ ਦੇਖਣ ਨੂੰ ਮਿਲੀਆਂ। weight loss ਜਿਹੜਾ ਡਰੱਗ ਓਜ਼ੈਂਪਿਕ ਤੇ ਵੀਗੋਵੀ ਉਹਨਾਂ ਨੂੰ US ਦੇ ਵਿੱਚ ਬ੍ਰੇਕ ਥਰੂ ਪ੍ਰਾਈਜ਼ ਦਿੱਤਾ ਗਿਆ ਅਪ੍ਰੈਲ ਮਹੀਨੇ ਦੇ ਵਿੱਚ। ਅਮਰੀਕਾ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਤਕਰੀਬਨ 12% ਲੋਕ ਡਾਇਬਟੀਜ਼ ਦੇ ਜਿਹੜੇ ਸ਼ਿਕਾਰ ਨੇ, ਮੈਨੂੰ ਲੱਗਦਾ ਨੰਬਰ ਸ਼ਾਇਦ ਜ਼ਿਆਦਾ ਹੀ ਹੋਵੇ, ਉਹਦੇ ਸ਼ਿਕਾਰ ਨੇ, ਤੇ ਉਹਨਾਂ ਨੂੰ ਡਾਇਬਟੀਜ਼ ਨੂੰ ਟਰੀਟ ਕਰਨ ਦੇ ਲਈ ਇਹ ਜਿਹੜੀਆਂ ਨਵੀਆਂ ਦਵਾਈਆਂ ਸਾਹਮਣੇ ਜਿਹੜੀਆਂ ਹੋ ਆਈਆਂ। ਉਧਰ ਨਵੇਂ ਪੋਪ ਉਹਨਾਂ ਨੇ ਕਹਿ ਲਓ ਵੀ ਉਹ ਚੁਣੇ ਗਏ। ਉਹ ਅਮਰੀਕਨ ਸ਼ਿਕਾਗੋ ਬੇਸਡ ਕਾਰਡੀਨਲ ਰਾਬਰਟ ਫ੍ਰਾਂਸਿਸ, ਉਹ ਲੀਓ ਦਾ 14 ਜਿਹੜੇ ਆ ਉਹਨਾਂ ਨੇ ਜਿਹੜੀ ਇੱਕ ਨਵੇਂ ਪੋਪ ਦੇ ਤੌਰ ਦੇ ਉੱਤੇ ਸਹੁੰ ਚੱਕੀ। ਸੋ ਜਿੱਦਾਂ ਬਾਕੀ ਹਰਜੋਤ ਸਿੰਘ ਜੀ ਨੇ ਫਿਰ ਦੱਸਿਆ ਵੀ ਅਮਰੀਕਾ ਤੋਂ ਜਿਹੜੀਆਂ ਕਈ ਵਾਰਸ ਆ ਉਹਨਾਂ ਨੂੰ ਰੋਕਣ ਦੇ ਲਈ ਹੌਸਟੇਜ ਰਿਲੀਜ਼, ਸੀਜ਼ ਫਾਇਰ, ਜਿਹੜੀ ਵਾਰ ਇਨ ਗਾਜ਼ਾ ਆ ਉਸ ਨੂੰ ਲੈ ਕੇ ਜਿਹੜੀ ਚਰਚਾ ਆ ਉਹ ਛਿੜ ਗਈ। ਤੇ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਨੈਸ਼ਨਲ ਗਾਰਡਸ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਿਪਲੋਏ ਹੋਣੇ ਸ਼ੁਰੂ ਜਿਹੜੇ ਉਹ ਕੀਤੇ ਗਏ। LA, ਸ਼ਿਕਾਗੋ, DC, ਪੋਰਟਲੈਂਡ, ਮੈਂਫਿਸ, ਇੱਥੇ ਸਾਰਾ ਕੁਝ ਹੋਇਆ। ਬਹੁਤ ਸਾਰੇ ਲੋਕਾਂ ਨੇ ਪ੍ਰੋਟੈਸਟ ਕੀਤੇ। ਆਪਾਂ ਫਿਰ ਦੇਖਿਆ ਵੀ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਨੈਸ਼ਨਲ ਗਾਰਡ ਡਿਪਲੋਏ ਹੋਏ ਸੀਗੇ, ਅਫਗਾਨੀ ਇੱਕ ਨੇ ਜਿਹੜਾ ਇੱਥੇ ਸੀਗਾ, ਉਸ ਨੇ ਇਹ 2 ਨੈਸ਼ਨਲ ਗਾਰਡਸ ਆ ਉਹਨਾਂ ਦੇ ਉੱਤੇ ਗੋਲੀ ਜਿਹੜੀ ਉਹ ਚਲਾ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਕਰੈਕਡਾਊਨ ਹੋਰ ਜ਼ਿਆਦਾ ਜਿਹੜਾ ਉਹ ਵੱਧ ਗਿਆ। ਜੂਨ ਮਹੀਨੇ ਦੇ ਵਿੱਚ ਮਿਨੀਸੋਟਾ ਦੇ ਜਿਹੜੇ ਲੈਜਿਸਲੇਟਰ ਸੀਗੇ ਉਹਨਾਂ ਨੂੰ ਘਰੇ ਆ ਕੇ ਕੋਈ ਜਿਹੜਾ ਆ ਉਹ ਗੋਲੀਆਂ ਮਾਰ ਗਿਆ ਸੀਗਾ। ਤੇ ਪੋਲੀਟੀਕਲੀ ਮੋਟੀਵੇਟਡ ਵਾਇਲੈਂਸ ਜਿਹੜੀ ਉਹ ਸੀਗੀ। ਮਲੀਸਾ ਹੌਟਮੈਨ ਤੇ ਉਹਦਾ ਜਿਹੜਾ ਘਰ ਵਾਲਾ ਆ ਬਰੁਕਲਿਨ ਪਾਰਕ ਦੇ ਵਿੱਚ ਉਸਦੀ ਜਿਹੜੀ ਉਹਦੀ ਮੌਤ ਹੋਈ ਸੀ। ਤੇ ਸਟੇਟ ਸੈਨੇਟਰ ਜੌਨ ਹੌਫਮੈਨ ਤੇ ਉਹਦੀ ਵਾਈਫ ਆ ਉਹਨਾਂ ਦੀ ਇੰਜਰੀ ਜਿਹੜੀ ਉਹ ਹੋਈ ਸੀਗੀ। ਸੋ AI ਦੀ ਆਰਮਸ ਰੇਸ ਬਹੁਤ ਜ਼ਿਆਦਾ ਜਿਹੜੀ ਉਹ ਵਧੀ। ਸਤੰਬਰ ਮਹੀਨੇ ਦੇ ਵਿੱਚ ਚਾਰਲੀ ਕਰਕ ਉਸ ਦੀ ਅਸੈਸੀਨੇਸ਼ਨ ਜਿਹੜੀ ਉਹ ਹੋ ਜਾਂਦੀ ਆ। ਉਹ ਉਸ ਨੂੰ ਜਿਹੜਾ ਉਹ ਮਾਰ ਦਿੱਤਾ ਜਾਂਦਾ ਜਦ ਟਰਨਿੰਗ ਪੁਆਇੰਟ US ਦੇ ਇੱਕ ਈਵੈਂਟ ਦੇ ਉੱਤੇ ਉਹ ਯੂਟਾ ਦੀ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ ਹੋਇਆ ਸੀਗਾ। ਫਿਰ ਨਵੰਬਰ ਦੇ ਵਿੱਚ ਹਰਜੋਤ ਸਿੰਘ ਜੀ ਨਾਰਕੋ ਟੈਰਰਿਸਟ ਜਿਹੜੇ ਮਡੂਰੋ, ਵੈਨੀਜ਼ੁਏਲਾ ਦੇ ਗੈਂਗ, ਉਹਨਾਂ ਸਾਰਿਆਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਾਂ ਜਿਹੜੀਆਂ ਗਰਦਾਨ ਕਰਕੇ ਤੇ ਫਿਰ ਜਿਹੜੀਆਂ ਬੋਟਸ ਦੇ ਜ਼ਰੀਏ ਕਥਿਤ ਤੌਰ ਦੇ ਉੱਤੇ ਜਿਹੜਾ ਇੱਥੇ ਡਰੱਗ ਆ ਰਿਹਾ ਸੀ ਉਹਨਾਂ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜਾ ਉਹ ਹਮਲਾ ਜਿਹੜਾ ਉਹ ਸ਼ੁਰੂ ਹੁੰਦਾ ਆ। ਫਿਰ ਸਾਲ ਦੇ ਇਸੇ ਹੀ ਦੌਰ ਦੇ ਵਿੱਚ ਅਮਰੀਕਾ ਦਾ ਜਿਹੜਾ ਸਭ ਤੋਂ ਲੰਮਾ ਚੱਲਿਆ ਸ਼ਟ ਡਾਊਨ ਜਿਹੜਾ ਆ ਉਹ ਵਾਪਰਦਾ ਹੈ। 45 ਦਿਨਾਂ ਦੇ ਲਈ ਜਿਹੜੀ ਗਵਰਨਮੈਂਟ ਸ਼ਟ ਡਾਊਨ ਰਹਿੰਦੀ ਆ ਤੇ ਇਵੈਂਚੁਅਲੀ ਜਿਹੜਾ ਬਾਅਦ ਦੇ ਵਿੱਚ ਸ਼ਟ ਡਾਊਨ ਖੋਲਦਾ ਆ। ਤੇ ਉਦੋਂ ਅਫੋਰਡੇਬਲ ਕੇਅਰ ਐਕਟ ਦੇ ਉੱਤੇ ਡੈਮੋਕ੍ਰੇਟ ਫਸੇ ਸੀਗੇ, ਪਰ ਕੁਝ ਡੈਮੋਕ੍ਰੇਟ ਰਿਪਬਲਿਕਨਸ ਦੇ ਨਾਲ ਮਿਲ ਕੇ ਕਹਿ ਕੇ ਇਹ ਤੇ ਵੋਟ ਕਰਾਉਣਗੇ। ਪਰ ਸਾਲ ਦਾ ਅਖੀਰਲਾ ਦਿਨ ਆ ਗਿਆ ਤੇ ਅਫੋਰਡੇਬਲ ਕੇਅਰ ਐਕਟ ਦੀਆਂ ਜਿਹੜੀਆਂ ਸਬਸਿਡੀਜ਼ ਆ ਉਹ ਹੁਣ ਲੈਪਸ ਹੋ ਜਾਣਗੀਆਂ। ਜੀ ਅਗਲੀ ਦੱਸਦੇ ਜਾਈਏ ਜਿਹੜੀਆਂ 10 ਦੁਨੀਆ ਦੇ ਵਿੱਚ ਮੋਸਟ ਸਿਗਨੀਫੀਕੈਂਟ ਜਿਹੜੀਆਂ ਵਰਲਡ ਇਵੈਂਟਸ 2025 ਦੇ ਵਿੱਚ ਹੋਈਆਂ। ਕੁਝ ਆਪਾਂ ਸ਼ੇਅਰ ਵੀ ਕਰ ਲਈਆਂ, ਉਹ ਦੱਸਦੇ ਜਾਈਏ। ਕੰਬੋਡੀਆ ਤੇ ਥਾਈਲੈਂਡ ਦੀ ਜਿਹੜੀ ਕਲੈਸ਼ ਹੋਈ ਆ ਤੇ ਹਜੇ ਵੀ ਚੱਲ ਰਹੀ ਹੈਗੀ ਆ, ਜਿਹਦੇ 'ਚ ਕੰਬੋਡੀਆ ਦੀ 17 ਮਿਲੀਅਨ ਦੇ ਕਰੀਬ ਪੋਪੂਲੇਸ਼ਨ ਆ। ਇਹ ਥਾਈਲੈਂਡ ਦੇ ਮੁਕਾਬਲੇ ਘੱਟ ਆ ਤੇ ਥਾਈਲੈਂਡ ਦੇ ਕੋਲ ਪਾਵਰ ਵੀ ਜ਼ਿਆਦਾ ਹੈਗੀ ਆ। ਅਮਰੀਕਾ ਦਾ ਪਹਿਲਾ ਪੋਪ ਬਣਿਆ ਆ ਪੋਪ ਲੀਓ, ਇਹ ਕਾਰਡੀਨਲ ਰਾਬਰਟ ਪ੍ਰੀਵੋਸਟ ਜੋ ਇਹ ਬਣਿਆ ਹੈਗਾ। ਇਸ ਤੋਂ ਬਿਨਾਂ ਇੰਡੀਆ ਤੇ ਪਾਕਿਸਤਾਨ ਦੀ ਜਿਹੜੀ ਜੰਗ ਸ਼ੁਰੂ ਹੋਈ ਸੀ, ਫੋਰਚੂਨੇਟਲੀ ਉਹ ਬੰਦ ਹੋ ਗਈ ਤੇ ਜ਼ਿਆਦਾ ਨੁਕਸਾਨ ਨਹੀਂ ਹੋਇਆ। ਉਹ ਵੀ ਬਹੁਤ ਵੱਡੀ ਇਵੈਂਟ ਸੀ। AI ਰੇਸ ਇੰਟੈਂਸੀਫਾਈਜ਼ ਹਨਾ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਹਿੰਦੇ ਪਈ ਪੂਟਨ ਨੇ 2017 ਚ ਕਿਹਾ ਸੀ ਵੀ ਜਿਹੜਾ ਵੀ ਲੀਡਰ ਦੁਨੀਆ ਦਾ ਉਹ ਇਸ ਦੇ ਵਿੱਚ ਅੱਗੇ ਹੋਊਗਾ ਉਹ ਦੁਨੀਆ ਨੂੰ ਰੂਲ ਕਰ ਸਕਦਾ ਹੈਗਾ। ਸੋ ਇਸ ਵੇਲੇ ਅਮਰੀਕਾ ਤੇ ਚਾਈਨਾ ਦੋਨੋਂ, ਚਾਈਨਾ ਵੀ ਹੈ ਨੈਕ ਟੂ ਨੈਕ ਜਾ ਰਿਹਾ, ਦੋਨੋਂ AI ਦੇ ਵਿੱਚ ਪੂਰੇ ਵਰਲਡ ਦੇ ਵਿੱਚ ਅੱਗੇ ਹੈਗੇ ਆ। ਸੁਡਾਨ ਦੇ ਵਿੱਚ ਜਿਹੜੀ ਸਿਵਲ ਵਾਰ ਆ ਬਹੁਤ ਬੁਰੀ ਤਰ੍ਹਾਂ ਚੱਲ ਰਹੀ ਹੈਗੀ ਆ, ਹੈਲ ਔਨ ਅਰਥ ਕਰਕੇ ਕਹਿੰਦੇ ਕਿਹਾ ਜਾ ਸਕਦਾ ਆ। 3 ਸਾਲ ਹੋ ਗਏ ਉੱਥੇ ਇਸ ਜੰਗ ਲੱਗੀ ਹੋਈ ਨੂੰ, ਸੂਡਾਨਸ ਆਰਮਡ ਫੋਰਸਸ ਤੇ ਇੱਕ ਹੋਰ ਜਿਹੜਾ ਰੈਪਿਡ ਸਪੋਰਟ ਗਰੁੱਪ ਹੈਗਾ ਉਹਨਾਂ ਦੇ ਵਿੱਚ। US ਨੇ ਗਾਜ਼ਾ ਪੀਸ ਪਲਾਨ ਜਿਹੜੀ ਆ ਉਹਦੇ ਵਿੱਚ ਕਾਮਯਾਬ ਹੋਏ ਆ ਲੜਾਈ ਨੂੰ ਰੋਕਣ ਦੇ ਵਿੱਚ। ਯੂਕਰੇਨ ਦੀ ਲੜਾਈ ਦੇ ਵਿੱਚ ਪੂਰਾ ਜ਼ੋਰ ਲੱਗਾ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਦਾ ਵੀ ਰੋਕੀ ਜਾਵੇ ਯੂਕਰੇਨ ਤੇ ਰਸ਼ੀਆ ਦੀ, ਪਰ ਹਜੇ ਵੀ ਅੱਜ ਦੀ ਡੇਟ 'ਚ ਚੱਲ ਰਹੀ ਆ। ਪਰ ਹੋਪਫੁਲੀ
ਜਿਹੜੀ ਰੀਸੈਂਟਲੀ ਮੀਟਿੰਗ ਹੋਈ ਸੀ ਜ਼ੈਲੈਂਸਕੀ ਦੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਫਲੋਰੀਡਾ ਦੇ ਵਿੱਚ, ਉਹ ਕੁਝ ਰਿਜ਼ਲਟ ਕੱਢੂਗੀ। ਇਜ਼ਰਾਈਲ ਤੇ ਯੂਨਾਈਟਿਡ ਸਟੇਟਸ ਦੋਨਾਂ ਨੇ ਨਿਊਕਲੀਅਰ ਫੈਸਿਲਿਟੀਜ਼ ਈਰਾਨ ਦੇ ਵਿੱਚ ਅਟੈਕ ਕੀਤਾ ਸੀ। ਚਾਈਨਾ ਰੇਅਰ ਅਰਥ ਮਿਨਰਲਸ ਨੂੰ ਵੈਪਨਾਈਜ਼ ਕਰ ਰਿਹਾ ਆਪਣੇ ਆਪ ਹੀ, ਕਿਉਂਕਿ ਚਾਈਨਾ ਦੇ ਕੋਲ ਬਹੁਤ ਜ਼ਿਆਦੇ ਆ। ਸੋ ਪਹਿਲੀ ਵਾਰੀ ਚਾਈਨਾ ਕਹਿ ਰਿਹਾ ਵੀ ਅਸੀਂ ਵੀ ਸੁਪਰ ਪਾਵਰ ਹਾਂ, ਇਕੁਅਲ ਟੂ ਯੂਐਸ। ਉਹ ਆਪਣੇ ਆਪ ਨੂੰ ਮੰਨ ਰਿਹਾ। ਸੋ ਇਸੇ ਕਰਕੇ ਟੈਰਿਫ ਨੂੰ ਲੈ ਕੇ ਹੋਰ ਕਾਫੀ ਜਿਹੜੀ ਕਸ਼ਮਕਸ਼ ਅਮਰੀਕਾ ਤੇ ਚਾਈਨਾ 'ਚ ਚੱਲ ਰਹੀ ਹੈਗੀ ਆ। ਡੋਨਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀਆਂ ਫੋਰਨ ਪਾਲਿਸੀ ਦੇ ਬਹੁਤ ਸਾਰੇ ਜਿਹੜੇ ਮੁੱਦੇ ਸੀ ਉਹ ਖਤਮ ਵੀ ਹੋਏ ਹੈਗੇ ਆ। ਪੈਰਿਸ ਐਗਰੀਮੈਂਟ, ਵਰਲਡ ਹੈਲਥ ਆਰਗੇਨਾਈਜੇਸ਼ਨ, ਰਿਫਿਊਜੀ ਰੀਐਡਮਿਸ਼ਨਸ ਨੂੰ ਲੈ ਕੇ ਇਹ ਸਾਰਾ ਕੁਝ ਖਤਮ ਹੋਇਆ। ਬਹੁਤ ਸਾਰੇ ਡਰੱਗ ਕਾਰਟਲਸ ਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕੀਤਾ ਗਿਆ ਹੈਗਾ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਵਰਲਡ ਲੈਵਲ ਤੇ ਵਾਪਰੀਆਂ ਹੈਗੀਆਂ। ਸੋ ਕਿਹੜੇ ਮੁਲਕਾਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ ਬੌਂਬ ਕੀਤਾ ਹੈਗਾ? ਉਹਨਾਂ ਦੇ ਵਿੱਚ ਰੀਸੈਂਟਲੀ ਪਿਛਲੇ ਹਫ਼ਤੇ ਹੀ ਵੈਨਜ਼ੂਏਲਾ ਦੇ ਵਿੱਚ ਇਨਸਾਈਡ ਜਾ ਕੇ ਵੀ ਕੀਤਾ ਵੀ ਉੱਥੋਂ ਡਰੱਗ ਆ ਰਹੀ ਹੈਗੀ ਆ। ਇਸ ਤੋਂ ਬਿਨਾਂ ਸੀਰੀਆ, ਇਰਾਕ, ਈਰਾਨ, ਨਾਈਜੀਰੀਆ, ਯੈਮਨ ਤੇ ਸੋਮਾਲੀਆ 7 ਮੁਲਕ ਆ ਜਿਨ੍ਹਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਜਿਹੜੀ ਆ ਬੰਬਾਰਡਮੈਂਟ ਕੀਤੀ ਹੈਗੀ ਆ। ਸੋ ਨਾਈਜੀਰੀਆ ਦੇ ਵਿੱਚ ਕ੍ਰਿਸਮਸ ਡੇ ਵਾਲੇ ਦਿਨ ਇਹ ਕਿਹਾ ਗਿਆ ਵੀ ਜਿਹੜੇ ਆਈਸਿਸ ਵਾਲੇ ਆ ਉਹ ਅਮਰੀਕਾ ਦੇ ਅਗੇਂਸਟ ਪਲਾਨ ਤਿਆਰ ਕਰਦੇ ਹੈਗੇ ਆ। ਉੱਥੇ ਬੰਬਾਰਡਮੈਂਟ ਕੀਤੀ ਗਈ ਵੀ ਕ੍ਰਿਸਚੀਅਨ ਦਾ ਜੈਨੋਸਾਈਡ ਹੋ ਰਿਹਾ ਆ। ਹੁਣ ਰਿਪੋਰਟਸ ਇਹ ਆ ਰਹੀਆਂ ਵੀ ਜਿਹੜੇ ਪਿੰਡਾਂ 'ਚ ਬੰਬ ਸਿੱਟੇ ਗਏ ਆ ਉੱਥੇ ਉਹ ਕਹਿੰਦੇ ਅਸੀਂ ਤਾਂ ਕਦੇ ਆਈਸਿਸ ਦਾ ਇੱਥੇ ਬੰਦਾ ਨਹੀਂ ਦੇਖਿਆ। ਨਾਈਜੀਰੀਆ ਦੇ ਕੋਲ ਮਿਨਰਲ ਬਹੁਤ ਜ਼ਿਆਦਾ ਹੈਗੇ ਆ। ਇਹ ਕਾਰਨ ਵੀ ਹੋ ਸਕਦਾ ਆ। ਸੋਮਾਲੀਆ ਦੇ ਵਿੱਚ ਜਿਹੜੀ ਬੰਬਾਰਡਮੈਂਟ ਕੀਤੀ ਗਈ ਹੈਗੀ ਆ ਕਿਉਂਕਿ ਇੱਕ ਗਰੁੱਪ ਅਲ ਕਾਇਦਾ ਦੇ ਨਾਲ ਅਫੀਲੀਏਟਡ ਆ, ਉਸ ਦੇ ਉੱਤੇ ਅਟੈਕ ਕੀਤਾ ਗਿਆ ਸੀ। ਸੀਰੀਆ ਦੇ ਵਿੱਚ ਜਦੋਂ ਸੀਰੀਆ ਵਾਲਿਆਂ ਨੇ 2 ਅਮਰੀਕਨ ਫੌਜੀਆਂ ਨੂੰ ਮਾਰਿਆ, ਉਸ ਤੋਂ ਬਾਅਦ ਉਹਨਾਂ ਨੂੰ ਸਟ੍ਰਾਈਕ ਕੀਤਾ ਗਿਆ 70 ISIL ਪੋਜੀਸ਼ਨਸ ਜਿਹੜੀਆਂ ਸੀਰੀਆ ਦੇ ਵਿੱਚ। ਇਸ ਤੋਂ ਬਿਨਾਂ ਈਰਾਨ ਦੇ ਵਿੱਚ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਵੀ ਇਜ਼ਰਾਈਲ ਤਾਂ ਅਮਰੀਕਾ ਵਾਲਿਆਂ ਨੇ ਰਲ ਕੇ ਉਹਨਾਂ ਦੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਅਟੈਕ ਕੀਤਾ ਸੀ। ਯੈਮਨ ਦੇ ਵਿੱਚ ਸਭ ਤੋਂ ਪਹਿਲਾਂ ਜਨਵਰੀ 2024 ਚ ਹੋਇਆ ਸੀ, ਹਾਊਥੀਜ਼ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਸੀ। ਪਰ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ ਉਹਨਾਂ ਨੇ ਮਾਰਚ 2025 ਦੇ ਵਿੱਚ ਆਪਰੇਸ਼ਨ ਰਫ ਰਾਈਡਰ ਦੇ ਤਹਿਤ ਅਟੈਕ ਕੀਤਾ ਸੀ। ਇਰਾਕ ਦੇ ਵਿੱਚ ਜਦੋਂ ਕਿਲਿੰਗ ਹੋਈਆਂ ਹੈਗੀਆਂ ਅਮਰੀਕਨਸ ਦੀਆਂ, ਉਹ ਤੋਂ ਬਾਅਦ ਇਰਾਕ ਦੇ ਵਿੱਚ ਵੀ ਜਿਹੜਾ ਆ ਅਟੈਕ ਕੀਤਾ ਗਿਆ ਹੈਗਾ। ਸੈਂਟਕੌਮ ਨੇ ਇਹ ਕਲੇਮ ਕੀਤਾ ਸੀ ਭਈ ਇੱਕ ਸੁਸਾਈਡ ਵੈਸਟ ਜਿਹੜੀ ਪਾ ਕੇ ਉਹਨਾਂ ਨੇ ਜਿਹੜਾ ਅਟੈਕ ਕੀਤਾ ਸੀ। ਉਸ ਤੋਂ ਬਾਅਦ ਫਿਰ ਅਮਰੀਕਾ ਨੇ ਮਾਰਚ 13 ਨੂੰ ਕਹਿੰਦੇ ਵੀ ਹਾਈ ਪ੍ਰੋਫਾਈਲ ISIL ਦੇ ਮੈਂਬਰ ਜਿਹੜੇ ਆ ਉਹ ਬੰਬਾਰਡਮੈਂਟ ਦੇ ਨਾਲ ਮਾਰੇ ਸੀਗੇ। ਸੋ ਇਹ ਜਿਹੜੀਆਂ ਜਿਨ੍ਹਾਂ ਮੁਲਕਾਂ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਟੈਕ ਕੀਤਾ, ਦੁਨੀਆ 'ਚ ਕੀ ਕੁਝ ਵਾਪਰਿਆ, ਅਮਰੀਕਾ 'ਚ ਕੀ ਕੁਝ ਵਾਪਰਿਆ। ਪਰ ਜਾਂਦੇ ਜਾਂਦੇ ਕਿਉਂਕਿ ਸਮਾਂ ਵੀ ਸਾਡਾ ਸਮਾਪਤੀ ਹੋਣ ਦਾ, ਆਪਣੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ 2025 'ਚ ਪਿਆ, 2026 'ਚ ਵੀ ਪੈਣ ਜਾ ਰਿਹਾ। ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਸਾਰੇ ਪੰਜਾਬੀ ਪੋਲੀਟੀਕਲ ਅਸਾਈਲਮ ਤੇ ਆ, ਪੋਲੀਟੀਕਲ ਅਸਾਈਲਮ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਪੂਰਾ ਆਪਣਾ ਜਿਹੜਾ ਸਕੰਜਾ ਕੱਸਿਆ ਹੋਇਆ ਆ। ਬਾਰਡਰ ਜਿਹੜਾ ਆ ਟੋਟਲੀ ਬੰਦ ਆ, ਕੋਈ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਸੋ ਬਹੁਤ ਸਾਰੇ ਪੰਜਾਬੀ ਵੀ ਡਿਪੋਰਟ ਹੋਏ ਆ, ਹਰਿਆਣੇ ਦੇ ਵੀ ਡਿਪੋਰਟ ਹੋਏ ਆ, ਹੋਰ ਵੀ ਗੁਜਰਾਤ ਦੇ ਵੀ ਡਿਪੋਰਟ ਹੋਏ ਹੈਗੇ ਆ। ਦੂਜਾ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਿਆ, ਬਹੁਤ ਲੋਕਾਂ ਨੂੰ ਅਰੈਸਟ ਕੀਤਾ ਗਿਆ, ਲਾਇਸੈਂਸ ਕੈਂਸਲ ਕੀਤੇ ਗਏ। ਟਰੱਕਿੰਗ ਦੀ ਇਕਨੋਮੀ ਤੁਹਾਡੇ ਸਾਹਮਣੇ ਹੀ ਹੈਗੀ ਆ। H1B ਵੀਜ਼ੇ ਨੂੰ ਲੈ ਕੇ ਭਾਰਤੀ ਮੂਲ ਦੇ ਲੋਕ ਬਹੁਤ ਸਾਰੇ ਆ, 70%, ਉਹ ਅੱਜ ਦੀ ਡੇਟ 'ਚ ਕਈ ਸਟਕ ਆ ਜਿਹੜੇ ਆਪਣੀ ਸਟੈਂਪ ਲਵਾਉਣ ਗਏ, ਵਾਪਸ ਨਹੀਂ ਆ ਸਕਦੇ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਬੰਦੇ ਕਹਿ ਰਹੇ ਵੀ ਇਹਨਾਂ ਨੂੰ ਟੋਟਲੀ ਬੰਦ ਕੀਤਾ ਜਾਣਾ ਚਾਹੀਦਾ ਹੈਗਾ ਆ। ਤੇ ਸਭ ਤੋਂ ਵੱਡਾ ਜਿਹੜਾ ਸੀਗਾ ਝਟਕਾ ਉਹ ਲੱਗਾ ਮੋਦੀ ਹੁਣਾਂ ਨੂੰ। ਮੋਦੀ ਹੁਣੀ ਕਹਿੰਦੇ ਸੀ, ਮੋਦੀ ਹੌਡੀ ਜਦੋਂ ਪਹਿਲਾਂ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਟੈਕਸਸ ਦੇ ਵਿੱਚ ਆਏ ਸੀ, ਉਹਨਾਂ ਨੇ ਟਰੰਪ ਉਹਨਾਂ ਨੂੰ ਵੀ ਸੱਦਿਆ ਸੀ, 50,000 ਦਾ ਇਕੱਠ ਕੀਤਾ ਗਿਆ ਸੀ ਵੀ ਜੀ ਉਹ ਮਾਈ ਫਰੈਂਡ ਹੈਗਾ ਆ, ਬਹੁਤ ਵਧੀਆ ਦੋਸਤ ਆ। ਸੋ ਜਿੰਨਾ ਵੱਡਾ ਝਟਕਾ ਮੋਦੀ ਨੂੰ ਅਮਰੀਕਾ ਦੀ ਸਰਕਾਰ ਨੇ ਦਿੱਤਾ ਆ, ਟਰੰਪ ਐਡਮਿਨਿਸਟ੍ਰੇਸ਼ਨ ਨੇ, ਅੱਜ ਤੱਕ ਅਮਰੀਕਾ ਦੀ ਕਿਸੇ ਸਰਕਾਰ ਨੇ ਇੰਡੀਆ ਨੂੰ ਇਹ ਝਟਕਾ ਨਹੀਂ ਦਿੱਤਾ ਹੈਗਾ। ਸੋ 50% ਜਿਹੜਾ ਟੈਰਿਫ ਆ ਉਹ ਉਹਨਾਂ ਤੇ ਲਾਇਆ। ਇੰਨੀ ਵਾਰੀ ਬੋਲਣ ਤੇ ਮੋਰ ਦੈਨ 50 ਟਾਈਮਸ ਬੋਲਣ ਦੇ ਉੱਤੇ ਟਰੰਪ ਹੋਣਾ ਵੱਲੋਂ ਵੀ ਮੈਂ ਲੜਾਈ ਰੁਕਵਾਈ ਆ ਪਾਕਿਸਤਾਨ ਤੇ ਇੰਡੀਆ ਦੀ, ਮੋਦੀ ਹੁਣੀ ਇੱਕ ਵਾਰੀ ਵੀ ਜਿਹੜਾ ਹੈ ਇਹਦੇ ਉੱਤੇ ਬੋਲੇ ਨਹੀਂ ਹੈਗੇ। ਸੋ ਇਹ ਸਾਰੇ ਕਾਸੇ 'ਚ ਦੇਖਿਆ ਜਾਵੇ ਤੇ
ਆਪਾਂ ਸਿੰਪਲ ਲੈਂਗੁਏਜ 'ਚ ਇਹ ਕਹਿ ਸਕਦੇ ਹਾਂ ਵੀ ਇੰਡੀਆ ਵਾਲਿਆਂ ਨੂੰ ਬੜਾ ਬੁਰੀ ਤਰ੍ਹਾਂ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਖੁੱਡੇ ਲਾਈਨ ਲਾਇਆ ਹੈਗਾ। ਜੀ, ਤੇ ਸਿੱਖਾਂ ਦੇ ਲਈ ਸਭ ਤੋਂ ਅਹਿਮ ਚੀਜ਼ ਰਹੀ ਵੀ ਜਿਹੜਾ SB 509 ਆ ਉਹ ਫੇਲ ਹੋਇਆ। ਉਹ ਵੀਟੋ ਜਿਹੜਾ ਬਿੱਲ ਕਰ ਦਿੱਤਾ ਗਿਆ। ਜਿਹੜੇ ਡਾਕਟਰ ਜਸਮੀਤ ਬੈਂਸ ਉਹਨਾਂ ਨੇ ਕਬਰੇਓ ਜਿਹੜੇ ਸੀਗੇ ਸੈਨੇਟਰ, ਉਹਨਾਂ ਨੇ ਲਿਆਂਦਾ। ਐਜ਼ਮਰਾਲਡਾ ਸੋਰੀਆ, ਉਹਨਾਂ ਨੇ ਜਿਹੜਾ ਮਿਲ ਕੇ SB 509 ਲਿਆਂਦਾ ਸੀਗਾ ਬਿੱਲ। ਤੇ ਪਰ ਇਹਦੇ ਵਿੱਚ ਇਹ ਰਿਹਾ ਵੀ ਦੋਨਾਂ ਸਦਨਾਂ 'ਚ ਸਰਬਸੰਮਤੀ ਦੇ ਨਾਲ ਪਾਸ ਹੋਣ ਤੋਂ ਬਾਅਦ ਵੀ HAF ਵਰਗੀਆਂ, ਕੋਨਾ ਵਰਗੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਗਵਰਨਰ ਨਿਊਸਮ ਆ, ਉਸ ਦੇ ਕੰਨ ਭਰੇ ਤੇ ਗਵਰਨਰ ਨਿਊਸਮ ਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰਦੇ ਹੋਏ, ਸਾਰੀ ਮਾਈਨੋਰਟੀਜ਼ ਦੀ ਪਿੱਠ 'ਚ ਛੁਰਾ ਮਾਰਦੇ ਹੋਏ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਉਸ ਨੂੰ ਵੀਟੋ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਇਹ ਸਬਕ ਵੀ ਬੜੇ ਨੇ ਜਿਹੜੇ ਲੈਣ ਵਾਲੇ ਆ, ਸਿੱਖਣ ਦੀ ਵੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਕੀ ਕਰਨਾ ਆ, AI ਨੂੰ ਕਿੱਦਾਂ ਵਰਤਣਾ ਆ ਸਿੱਖਾਂ ਨੇ ਆਉਣ ਵਾਲੇ ਸਮੇਂ 'ਚ, ਕਿੱਦਾਂ ਉਹਦੇ ਵਿੱਚ ਜਿਹੜੀਆਂ ਗਲਤ ਇਨਫੋਰਮੇਸ਼ਨ ਸਿੱਖਾਂ ਦੇ ਉਲਟਾ ਉਹਦੇ ਵਿੱਚ ਸੁਧਾਰ ਕਿੱਦਾਂ ਕਰਨਾ, ਤੇ ਹੋਰ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਜਿਹੜਾ ਉਹ ਵਰਤਣਾ, ਕਿੱਦਾਂ ਐਥੀਕਲੀ ਉਸ ਨੂੰ ਯੂਜ਼ ਕਰਨਾ ਹੈ, ਇਸ ਦੇ ਉੱਤੇ ਜਿਹੜਾ ਨਾਲ ਦੇ ਨਾਲ ਹਰਜੋਤ ਸਿੰਘ ਜੀ ਕੰਮ ਹੋਣਾ ਚਾਹੀਦਾ ਤੇ ਕੰਮ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸੋ ਹੋਪਫੁਲੀ ਆਪਾਂ ਆਉਂਦੇ ਸਮੇਂ ਦੇ ਵਿੱਚ, ਆਉਂਦੇ ਵਕਤ ਦੇ ਵਿੱਚ ਅੱਗੇ ਨਾਲੋਂ ਬਿਹਤਰ ਤੇ ਹੋਰ ਸਟਰੋਂਗ ਹੋ ਕੇ ਐਜ਼ ਏ ਕਮਿਊਨਿਟੀ ਆਪਾਂ ਜਿਹੜਾ ਉਹ ਉੱਭਰ ਕੇ ਆਈਏ। ਤੇ ਬਾਕੀ ਧੰਨਵਾਦ ਆ ਸਾਰਿਆਂ ਦਾ ਹੀ। ਤੇ ਅਪਡੇਟ ਅਮਰੀਕਾ ਦਾ 2025 ਦਾ ਇਹ ਲਾਸਟ ਪ੍ਰੋਗਰਾਮ ਆ, ਤੇ ਕੱਲ ਨੂੰ ਮਿਲਦੇ ਆ। ਉੱਦਾਂ ਫਿਰ ਸਵੇਰੇ ਉੱਦਾਂ ਕਹਿਣ ਨੂੰ ਨਵਾਂ ਸਾਲ, ਪਰ ਨਵਾਂ ਦਿਨ ਰੋਜ਼ ਹੀ ਹੁੰਦਾ, ਨਵਾਂ ਸਾਲ ਰੋਜ਼ ਹੀ ਹੁੰਦਾ। ਕਹਿਣ ਨੂੰ ਆਪਾਂ ਜਿੱਦਾਂ ਮਰਜ਼ੀ ਇਸ ਨੂੰ ਕਰ ਲਈਏ, ਬਿਹਤਰ ਬਣਨ ਦੀ ਜਿਹੜੀ ਕੋਸ਼ਿਸ਼ ਆਪਾਂ ਲਗਾਤਾਰ ਕਰਦੇ ਰਹੀਏ। ਤੇ ਤੁਹਾਡਾ ਸਾਰਿਆਂ ਦਾ ਸਾਥ ਲਗਾਤਾਰ ਸਾਨੂੰ ਮਿਲ ਰਿਹਾ ਪਿਛਲੇ ਇੰਨੇ ਸਾਲਾਂ ਤੋਂ, ਉਸ ਦੇ ਲਈ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਕੱਲ ਨੂੰ ਆਪਾਂ ਵਧਾਈਆਂ ਦੀਆਂ ਕਾਲਸ ਵੀ ਲਵਾਂਗੇ 9 ਵਜੇ ਜਦੋਂ ਆਪਾਂ ਪ੍ਰੋਗਰਾਮ ਕਰਨਾ ਆ। ਤੇ ਕਿੱਦਾਂ ਦਾ ਤੁਹਾਨੂੰ ਪ੍ਰੋਗਰਾਮ ਲੱਗਾ ਪਿਛਲੇ 15 ਸਾਲਾਂ ਤੋਂ, ਕੀ ਇੰਪਰੂਵਮੈਂਟ ਚਾਹੁੰਦੇ ਆ, ਕਿੰਨਾ ਕੁ ਤੁਹਾਨੂੰ ਜਿਹੜਾ ਨੌਲੇਜ ਮਿਲਿਆ ਹੈਗਾ, ਉਹ ਜ਼ਰੂਰ ਕਾਲਾਂ ਕਰਕੇ ਸਾਡੇ ਨਾਲ ਸਾਂਝੀਆਂ ਕਰਿਓ। ਉਸ ਟਾਈਮ ਦੇ ਉੱਤੇ ਨੰਬਰ ਅੱਜੇ ਨੋਟ ਕਰ ਲਓ, 408 272 2500। ਸੋ ਕੱਲ ਨੂੰ ਆਪਾਂ ਸਾਰਾ ਦਿਨ ਜਿਹੜੀਆਂ ਕਾਲਸ ਆ ਉਹ ਲਵਾਂਗੇ ਜੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।